ਸਾਡੇ ਵੱਡੇ ਭਰਾਵਾਂ ਨੇ 1978 ਤੋਂ ਜੋ ਖੰਡਾ ਖੜਕਾਇਆ ਤੇ ਜਿਸ ਤਰੀਕੇ ਨਾਲ ਕੌਮ ਦੀ ਲੜਾਈ ਲੜੀ, ਉਹਦਾ ਡਰ, ਉਹਦਾ ਖੌਫ ਅੱਜ ਤੱਕ ਇੰਡੀਅਨ ਸਿਸਟਮ ਦੇ ਚੌਂਕੇ ਚੱਕੀ ਫਿਰਦਾ। ਜਦੋਂ ਵੀ ਉਹ ਕੋਈ ਪੰਗਾ ਲੈਂਦੇ ਆ, ਪਹਿਲਾਂ ਦਿਲ ਕਰਦਾ ਵੀ ਕੋਈ ਸਿਆਪਾ ਛੇੜੀਏ, ਫਿਰ ਭੱਜਦੇ ਆ। ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਸ਼ਤਾਬਦੀ ਆ ਜਿਹੜੀ ਅਗਲੇ ਮਨਾਉਣ ਆ ਰਹੇ ਸੀ ਇੱਥੇ, ਬਈ ਅਸੀਂ ਜੀ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਹਿੱਕ ਤੇ ਦੀਵਾ ਬਾਲਣ ਚੱਲੇ ਆ ਕਿ ਨਾਲੇ ਤਾਂ ਤੁਹਾਡਾ ਪਾਣੀ ਲੁੱਟ ਰਹੇ ਆ, ਨਾਲੇ ਇੱਥੇ ਬਹਿ ਕੇ ਭੰਗੜੇ ਪਾਉਣੇ ਆ ਤੇ ਨਾਲੇ ਤੁਹਾਨੂੰ ਦੁੱਕੀ ਦਿੱਤੀ ਨਹੀਂ। ਪੰਜਾਬ ਦੇ ਵਿੱਚ ਇਸ ਪ੍ਰੋਗਰਾਮ ਦੇ ਬਾਰੇ ਬਹੁਤਾ ਜ਼ਿਆਦਾ ਚਰਚਾ ਨਾ ਹੋਣ ਕਰਕੇ ਬਹੁਤਾ ਇਹਦਾ ਵਿਰੋਧ ਵੀ ਨਹੀਂ ਸੀ ਉਵੇਂ ਹੋਇਆ, ਪਰ ਦਿੱਲੀ ਵਾਲਿਆਂ ਦੀਆਂ ਚੀਕਾਂ ਫੇਰ ਵੀ ਪਵਾਤੀਆਂ। ਪੰਜਾਬ ਅਣਖ ਗੈਰਤ ਵਾਲਿਆਂ ਦੀ ਧਰਤੀ ਹੈ। ਇੱਥੇ ਲੋਕ ਬੀਬੇ ਬਾਲਕ ਬਣ ਕੇ ਤੁਹਾਡੇ ਯੈਸਮੈਨ ਨਹੀਂ ਬਣਨਗੇ। ਧੱਕਾ ਕਰੋਗੇ, ਜ਼ਬਰ ਕਰੋਗੇ, ਜ਼ੁਲਮ ਕਰੋਗੇ, ਪ੍ਰਤੀਕਿਰਿਆ ਲਾਜ਼ਮੀ ਆਊਗੀ ਤੇ ਸਿਰੇ ਦੀ ਆਊਗੀ। ਕਈ ਬੰਦੇ ਕਹਿੰਦੇ ਨੇ ਕਿ ਆ ਜਿਹੜੇ ਖੜਕੇ ਦੜਕੇ ਵਾਲੇ ਨੇ ਨਾ ਜੀ, ਜੇ ਇਹ ਨਾ ਹੋਣ, ਜੇ ਆ ਖਾਲਿਸਤਾਨੀ ਨਾ ਹੋਣ ਤਾਂ ਪੰਜਾਬ ਬੜਾ ਸੌਖਾ ਵਸ ਸਕਦਾ। ਇਦੋਂ ਵੀ ਕਈ ਜਿਹੜੀਆਂ ਕੇਸਾਧਾਰੀ ਹਿੰਦੂ ਭੇਡਾਂ ਨੇ, ਉਹਨਾਂ ਦਾ ਤੇ ਜ਼ਿਆਦਾ ਹੀ ਚਲੂਣੇ ਲੜਦੇ ਆ। ਉਹ ਕਹਿੰਦੇ ਆ ਜੀ ਇਹ ਜਿਹੜੇ ਪੰਥ ਦੀ ਗੱਲ ਕਰਦੇ ਆ, ਸਿੱਖ ਰਹਿਤ ਮਰਿਆਦਾ ਦੀ, ਇਹਦਾ ਕੱਟੜਵਾਦੀ ਨੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਅਤੇ ਪੰਜਾਬ ਦੇ ਹਰ ਮਸਲੇ ਉੱਤੇ ਸਾਡੇ ਵਿਚਾਰਾਂ ਨਾਲ ਅਸਹਿਮਤ ਰਹਿਣ ਵਾਲੇ ਭਰਾਵਾਂ ਨੂੰ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਸਾਡਾ, ਉਹ ਲਾਜ਼ਮੀ ਧਿਆਨ ਨਾਲ, ਗੰਭੀਰਤਾ ਨਾਲ ਸੁਣਨਾ ਚਾਹੀਦਾ। ਅਸੀਂ ਅੱਜ ਇਹ ਗੱਲ ਕਰਨੀ ਚਾਹੁੰਦੇ ਆ, ਕਹਿਣੀ ਚਾਹੁੰਦੇ ਆ ਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਗਾਇਕ ਨੇ, ਉਹ ਪੰਜਾਬ ਦੀ ਜਦੋਂ ਗੱਲ ਕਹਿੰਦੇ ਨੇ ਕਿ ਉੱਜੜ ਉੱਜੜ ਕੇ ਵਸਣਾ ਲਿਖਿਆ ਲੇਖਾਂ ਵਿੱਚ ਪੰਜਾਬ ਦੇ, ਦੂਜੇ ਪਾਸੇ ਇਹ ਗੱਲ ਹੈ ਵੀ ਸਿਰ ਉੱਚਾ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਤੀਜੇ ਪਾਸੇ ਇਹ ਗੱਲ ਹੈ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ। ਜਿਵੇਂ ਸਿੱਧੂ ਮੂਸੇਵਾਲੇ ਨੇ ਇੱਕ ਕਿਸਾਨੀ ਸੰਘਰਸ਼ ਮੌਕੇ ਗੱਲ ਕਹੀ ਸੀ ਵੀ ਕਹਿ ਕੇ ਬਦਲੇ ਲੈਂਦਾ, ਇਹਨੂੰ ਪੰਜਾਬ ਕਹਿੰਦੇ ਆ। ਹੁਣ ਸਾਡੇ ਭਰਾ ਸੋਚਣਗੇ ਵੀ ਇਹ ਕੀ ਗੱਲ ਹੋਈ। ਗੱਲ ਇਹ ਆ ਕਿ ਇਸ ਮੌਕੇ ਭਾਰਤ ਦੇ ਵਿੱਚ ਸੱਤਾ ਦੇ ਉੱਤੇ ਉਸ ਹਿੰਦੂ ਕੱਟੜਵਾਦੀ ਪਾਰਟੀ ਦਾ ਕਬਜ਼ਾ ਹੈ, ਜਿਹਦੇ ਕੋਲੇ RSS ਆ, ਜਿਹਦੇ ਕੋਲੇ ਭਾਰਤੀ ਖੁਫੀਆ ਏਜੰਸੀਆਂ ਨੇ, ਜਿਹੜੀ ਅਸਲ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਕੇ ਬਾਕੀ ਸਾਰੀਆਂ ਬੋਲੀਆਂ ਦਾ ਸੁਹਾਗਾ ਫੇਰ ਕੇ, ਬਾਕੀ ਸਾਰੇ ਧਰਮਾਂ, ਵਿਚਾਰਧਾਰਾਵਾਂ, ਫਲਸਫਿਆਂ, ਇੱਥੋਂ ਤੱਕ ਕਿ ਪਹਿਰਾਵਿਆਂ ਨੂੰ ਵੀ ਖਤਮ ਕਰਕੇ ਚਾਹੁੰਦੀ ਆ। ਕਿ ਜਿਵੇਂ ਔਰੰਗਜ਼ੇਬ ਦੇ ਬਾਰੇ ਸੁਣਦੇ ਰਹੇ ਆ ਵੀ ਉਹ ਸਾਰੇ ਭਾਰਤ ਦੇ ਲੋਕਾਂ ਦਾ ਇਸਲਾਮੀਕਰਨ ਕਰਨਾ ਚਾਹੁੰਦਾ ਸੀ, ਉਵੇਂ ਇਸ ਮੌਕੇ BJP ਜਿਹੜੀ ਆ, ਮੋਦੀ ਤੰਤਰ ਜਿਹੜਾ ਹੈ, ਜਿਹੜੀ ਸਨਾਤਨ ਹੈ ਜਾਂ ਹਿੰਦੂਤਾ ਹੈ ਜਾਂ RSS ਆ, ਵੀ ਉਵੇਂ ਔਰੰਗਜ਼ੇਬ ਵਾਲੇ ਰਾਹ ਤੇ ਤੁਰੀ ਹੋਈ। ਵਾਕਿਆ ਹੀ ਇਸ ਮੌਕੇ ਉਹਨਾਂ ਦੀ ਤੂਤੀ ਬੋਲਦੀ ਹੈ। ਪਰ ਭਾਰਤ ਦੇ ਵਿੱਚ ਪੰਜਾਬ ਜਿੱਥੇ ਵਸਦੀ ਆ ਸਿੱਖ ਕੌਮ, ਇਸ ਖਿੱਤੇ ਵਿੱਚ ਵਸਦੀ ਇਸ ਕੌਮ ਨੇ ਮੋਦੀ ਤੰਤਰ ਦੇ ਸਾਹਮਣੇ ਜੋ ਸਵਾਲੀਆ ਨਿਸ਼ਾਨ ਖੜਾ ਕੀਤਾ ਹੋਇਆ, ਜਿਸ ਤਰੀਕੇ ਨਾਲ ਪੰਜਾਬ ਡਟਿਆ ਹੋਇਆ, ਅੜਿਆ ਹੋਇਆ, ਇਹ ਇੱਕ ਆਪਣੇ ਆਪ ਦੇ ਵਿੱਚ ਲੱਜਤ ਵਾਲੀ ਗੱਲ ਆ ਜੀ, ਤੇ ਆਨੰਦ ਜੀ ਦਾ ਸਵਾਦ ਲੈਣਾ ਚਾਹੀਦਾ, ਚਸਕਾ ਲੈਣਾ ਚਾਹੀਦਾ ਬਈ ਆਹ ਕਮਾਲ ਹੈ। ਜਿੰਨੇ ਮਾੜੇ, ਜਿੰਨੇ ਭੈੜੇ, ਜਿੰਨੇ ਉਲਟ ਹਾਲਾਤ ਨੇ ਸਾਡੀ ਕੌਮ ਦੇ, ਇਹਦੇ ਬਾਵਜੂਦ ਵਾਰ-ਵਾਰ ਜਦੋਂ ਹਿੰਦੂਤਵ ਨਾਲ ਜੁੜੀਆਂ ਹੋਈਆਂ ਤਾਕਤਾਂ ਪਿੱਛੇ ਪੈਰ ਪੱਟਦੀਆਂ ਨੇ, ਜਦੋਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡੇ ਧਾਰਮਿਕ, ਰਾਜਨੀਤਿਕ, ਸਮਾਜਿਕ, ਸੱਭਿਆਚਾਰਕ, ਪ੍ਰਸ਼ਾਸਨਿਕ ਪੰਜਾਬ ਦੇ ਵਿੱਚ ਹਰ ਖੇਤਰ ਦੇ ਵਿੱਚ ਦਿੱਲੀ ਦੇ ਤੇ ਨਾਗਪੁਰ ਦੇ ਏਜੰਟ ਜਿਹੜੇ ਨੇ, ਉਹ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕਰਨ ਕਰਾਉਣ ਨੂੰ ਪੂਰੀ ਤਰ੍ਹਾਂ ਤਿਆਰ ਬੈਠੇ ਹੈ।
ਇਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਉਹਨਾਂ ਦੇ ਇਹੋ ਜਿਹੇ ਭਲਵਾਨ ਨੇ ਜਿਹੜੇ ਇੰਡੀਅਨ ਨੈਰੇਟਿਵ ਆ, ਜਿਹੜਾ ਬਾਹਮਣਵਾਦੀ ਨੈਰੇਟਿਵ ਆ, ਉਹਦੇ ਅਨੁਸਾਰ ਸਾਰੀ ਗੱਲ ਕਰਦੇ ਆ ਤੇ ਸਾਡੀ ਗੱਲ ਨੂੰ, ਕੌਮ ਦੀ ਗੱਲ ਨੂੰ ਵੀ ਇਹ ਤਾਂ ਐਵੇਂ ਮਾਰੀ ਜਾਂਦੇ ਰਹਿੰਦੇ ਆ, ਇਹ ਪੈਨਿਕ ਬਟਨ ਦੱਬੀ ਰੱਖਦੇ ਨੇ। ਇਹੋ ਜਿਹੇ ਵੀ ਸਾਡੇ ਆਲੇ ਦੁਆਲੇ ਲੋਕ ਨੇ ਜਿਹੜੇ ਮੱਤਾਂ ਦੇ ਰਹੇ ਨੇ ਕਿ ਸ਼ੁਕਰ ਕਰੋ ਬਾਹਮਣਵਾਦ ਤੁਹਾਡੀ ਫੇਰ ਵੀ ਮਾੜੀ ਮੋਟੀ ਕਦਰ ਕਰੀ ਜਾਂਦਾ, ਤੁਸੀਂ ਪਿੱਟਣ ਲੱਗੇ ਪਏ ਹੋ ਕਿ ਉਹ 9ਵੇਂ ਪਾਤਸ਼ਾਹ ਨੂੰ ਧਰਮ ਦੀ ਚਾਦਰ ਨਹੀਂ ਕਹਿੰਦੇ। ਵੇਲਾ ਤਾਂ ਉਹ ਵੀ ਆ ਸਕਦਾ ਹੈ ਜਦੋਂ ਤੁਸੀਂ ਤਰਸਿਆ ਕਰੋਗੇ ਕਿ ਯਾਰ ਹਿੰਦ ਦੀ ਚਾਦਰ ਹੀ ਮੰਨ ਲਓ, ਤੇ ਉਹ ਇਹਨੂੰ ਵੀ ਨਹੀਂ ਮੰਨਣਗੇ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਵੀ ਬਾਹਮਣਵਾਦ ਦੇ ਏਜੰਟ ਜਿਹੜੇ ਨੇ, ਦਿੱਲੀ ਦੇ ਦੱਲੇ, ਉਹ ਬਣੇ ਨੇ। ਇਹ ਸਾਰੇ ਕਾਸੇ ਦੇ ਵਿੱਚ ਸਾਨੂੰ ਜਿਹੜਾ ਆਨੰਦ ਆ ਰਿਹਾ ਉਹ ਇਹ ਹੈ ਕਿ ਸਾਡੇ ਵੱਡੇ ਭਰਾਵਾਂ ਨੇ 1978 ਤੋਂ ਜੋ ਖੰਡਾ ਖੜਕਾਇਆ ਤੇ ਜਿਸ ਤਰੀਕੇ ਨਾਲ ਕੌਮ ਦੀ ਲੜਾਈ ਲੜੀ, ਉਹਦਾ ਡਰ, ਉਹਦਾ ਖੌਫ ਅੱਜ ਤੱਕ ਇੰਡੀਅਨ ਸਿਸਟਮ ਦੇ ਚੌਂਕੇ ਚੱਕੀ ਫਿਰਦਾ। ਜਦੋਂ ਵੀ ਉਹ ਕੋਈ ਪੰਗਾ ਲੈਂਦੇ ਆ, ਪਹਿਲਾਂ ਦਿਲ ਕਰਦਾ ਵੀ ਕੋਈ ਸਿਆਪਾ ਛੇੜੀਏ, ਫਿਰ ਭੱਜਦੇ ਆ। ਕੱਲ ਰਾਤ 10 ਵਜੇ ਤੱਕ ਇੱਕ ਪ੍ਰੋਗਰਾਮ ਦੀ ਚਰਚਾ ਸੀਗੀ ਕਿ ਰਾਜਸਥਾਨ ਦੇ ਵਿੱਚ ਜਿਹੜੀ ਬੀਕਾਨੇਰ ਨਹਿਰ ਜਾਂਦੀ ਆ, ਜਿਹਨੂੰ ਗੰਗ ਨਹਿਰ ਕਿਹਾ ਜਾਂਦਾ, ਜਿਹੜੀ ਮਹਾਰਾਜਾ ਗੰਗਾ ਸਿੰਘ ਵੇਲੇ ਬਣਾਈ ਗਈ ਸੀ, ਉਹਦੇ ਜਸ਼ਨ ਮਨਾਉਣ ਦੀ ਇੱਕ ਸਰਕਾਰੀ ਤੌਰ ਤੇ ਪ੍ਰੋਗਰਾਮਿੰਗ ਕੀਤੀ ਗਈ ਸੀ, ਸਮਾਰੋਹ ਕੀਤਾ ਗਿਆ ਸੀ ਵੀ 100 ਸਾਲ ਹੋ ਗਏ ਬੀਕਾਨੇਰ ਨਹਿਰ ਦੇ, ਸ਼ਤਾਬਦੀ ਮਨਾਈ ਜਾਣੀ ਸੀਗੀ। ਵੈਸੇ ਤਾਂ ਸ਼ਤਾਬਦੀਆਂ ਜਿਹੜੀਆਂ ਆਪਣੇ ਇੱਥੇ ਆਪਾਂ ਸਿੱਖ ਫਲਸਫੇ ਅਨੁਸਾਰ ਗੁਰੂ ਸਾਹਿਬਾਨ ਨਾਲ ਸੰਬੰਧਿਤ ਦਿਹਾੜਿਆਂ ਦੀਆਂ ਮਨਾਉਂਦੇ, ਪਰ ਬੀਜੇਪੀ ਨੇ ਫਿਰੋਜ਼ਪੁਰ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਕਿ ਰਾਜਸਥਾਨ ਦੀ ਸਰਕਾਰ ਤੇ ਨਾਲ ਕੇਂਦਰ ਸਰਕਾਰ ਇੱਥੇ ਪਹੁੰਚੇ ਜੀ, ਤੇ ਬੀਕਾਨੇਰ ਨਹਿਰ ਦੇ, ਗੰਗਾ ਨਹਿਰ ਦੇ 100 ਸਾਲ ਜਿਹੜੇ ਆ ਉਹਦੇ ਪ੍ਰੋਗਰਾਮ ਜਿਹੜੇ ਆ ਉਹ ਮਨਾਏ ਜਾਣ। ਇਹ ਪ੍ਰੋਗਰਾਮ ਇੰਨਾ ਅੱਖੋਂ ਪਰੋਖੇ ਸੀਗਾ, ਲੋਕਾਂ ਦੇ ਧਿਆਨ ਵਿੱਚ ਨਹੀਂ ਸੀ, ਬਹੁਤਾ ਪਤਾ ਨਹੀਂ ਸੀ ਲੋਕਾਂ ਨੂੰ। ਪਰ ਕੱਲ ਦੇ ਅਖਬਾਰਾਂ 'ਚ ਇਹਦੀ ਖਬਰ ਛਪੀ, ਖਾਸ ਤੌਰ ਤੇ ਟ੍ਰਿਬਿਊਨ ਦੇ ਵਿੱਚ ਚਰਨਜੀਤ ਭੁੱਲਰ ਦੀ ਰਿਪੋਰਟ ਛਪੀ, ਤੇ ਗੰਗ ਕਨਾਲ ਦੇ ਬਾਰੇ ਸਾਡੇ ਸਮਾਜ ਦੇ ਇੱਕ ਛੋਟੇ ਜਿਹੇ ਹਿੱਸੇ ਨੇ ਰਿਐਕਸ਼ਨ ਦਿੱਤਾ, ਪ੍ਰਤੀਕਿਰਿਆ ਦਿੱਤੀ, ਤੇ ਸਾਡੀ ਕੌਮ ਨੂੰ ਇੱਕਦਮ ਇਸ ਗੱਲ ਦਾ ਖਿਆਲ ਆਇਆ ਵੀ ਇਹ ਕਰਨ ਕੀ ਲੱਗੇ ਹੋਏ ਨੇ। ਸਾਡਾ ਤਾਂ ਰੌਲਾ ਹੀ ਇਹ ਆ ਕਿ ਸਾਡੇ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ। ਰਾਜਸਥਾਨ ਦਾ ਬਿਲਕੁਲ ਹੀ ਕੋਈ ਹੱਕ ਨਹੀਂ ਬਣਦਾ ਕਿ ਪੰਜਾਬ ਦੇ ਪਾਣੀ ਮੁਫਤੋਂ ਮੁਫਤ ਲੁੱਟੇ। ਹਰਿਆਣੇ ਵਾਲੇ ਤਾਂ ਫੇਰ ਕੋਈ ਝੂਠ ਸੱਚ ਬੋਲ ਕੇ ਜੀ ਆਪਾਂ ਉਦੋਂ ਪਹਿਲਾਂ ਪੰਜਾਬ ਦਾ ਹਿੱਸਾ ਰਹੇ ਹਾਂ, ਪਰ ਰਾਜਸਥਾਨ ਦਾ 1947 ਤੋਂ ਪਹਿਲਾਂ ਮੁਆਵਜ਼ਾ ਮਿਲਦਾ ਹੁੰਦਾ ਸੀ। 1925 ਚ ਇਹ ਨਹਿਰ ਜਦੋਂ ਬਣੀ ਆ, ਉਦੋਂ ਅੰਗਰੇਜ਼ਾਂ ਨੇ ਇਹ ਗੱਲ ਮੰਨੀ ਕਿ ਮਹਾਰਾਜਾ ਗੰਗਾ ਸਿੰਘ ਜੀ, ਤੁਹਾਡੀ ਬੀਕਾਨੇਰ ਸਟੇਟ ਨੂੰ ਜੇ ਪੰਜਾਬ ਦੇ ਪਾਣੀਆਂ ਦੀ ਲੋੜ ਆ ਤਾਂ ਪਾਣੀਆਂ ਦੇ ਮਾਲਕ ਪੰਜਾਬ ਦਾ ਹੱਕ ਜਿਹੜਾ ਹੈ ਉਹਨੂੰ ਤਰਜੀਹ ਦਿੰਦਿਆਂ ਹੋਇਆਂ ਤੁਹਾਨੂੰ ਇੰਨੇ ਪੈਸੇ ਪੰਜਾਬ ਸਰਕਾਰ ਨੂੰ ਦੇਣੇ ਪਿਆ ਕਰਨਗੇ। ਮਾਲਕ ਪੰਜਾਬ ਆ, ਇਹ ਅੰਗਰੇਜ਼ਾਂ ਵੇਲੇ ਦੀ ਗੱਲ। ਉਹ ਗੋਰੇ ਅੰਗਰੇਜ਼ ਸੀਗੇ ਜੀ, ਉਹਨਾਂ ਨੇ ਸੱਚ ਬੋਲਿਆ। ਹੁਣ ਕਾਲੇ ਅੰਗਰੇਜ਼ ਆ ਗਏ 1947 ਤੋਂ ਬਾਅਦ। 1947 ਤੋਂ ਬਾਅਦ ਇਹ ਕਹਿੰਦੇ ਜੀ ਪਾਣੀ ਤਾਂ ਉਵੇਂ ਪੰਜਾਬ ਦਾ ਜਾਂਦਾ ਰਹੂ ਜਿਵੇਂ ਪਹਿਲਾਂ ਜਾਂਦਾ ਸੀ, ਪੈਸੇ ਧੇਲੇ ਦੀ ਗੱਲ ਨਾ ਕਰੋ। ਅੱਜ ਤੱਕ ਪੰਜਾਬ ਦੇ ਜਿੰਨੇ ਸਿਆਸੀ ਭਲਵਾਨ ਨੇ, ਚਾਹੇ ਉਹ ਕਾਂਗਰਸ ਵਿੱਚ ਨੇ, ਚਾਹੇ ਉਹ ਭਾਜਪਾ 'ਚ ਨੇ, ਚਾਹੇ ਉਹ ਬਾਦਲ ਦਲ 'ਚ ਨੇ, ਤੇ ਚਾਹੇ ਕਿਸੇ ਹੋਰ ਸਿਆਸੀ ਦਲ 'ਚ ਨੇ, ਇਹਨਾਂ ਦੇ ਮੂੰਹੋਂ ਆਪਾਂ ਕਦੇ ਸੁਣਿਆ ਕਿ 1947 ਤੋਂ ਪਹਿਲਾਂ ਜਿਹੜਾ ਸਾਨੂੰ ਮੁਆਵਜ਼ਾ ਮਿਲਦਾ ਸੀ ਪਾਣੀ ਦਾ, ਉਹ ਸਾਨੂੰ ਹੁਣ ਕਿਉਂ ਨਹੀਂ ਦਿੰਦੇ? ਹਾਂ, ਸਾਡੇ ਸਤਿਕਾਰਯੋਗ ਵਿਦਵਾਨ ਸੱਜਣ ਕੁਮੇਦਾਨ ਜੀ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਆ। ਉਹਨਾਂ ਨੇ ਪੂਰਾ ਡਾਟਾ ਕੱਢ ਕੇ ਇੱਕ ਵਾਰੀ ਅਖਬਾਰਾਂ 'ਚ, ਮੀਡੀਆ 'ਚ ਦਿੱਤਾ ਸੀ
ਵੀ ਜਿੰਨਾ ਪਾਣੀ ਰਾਜਸਥਾਨ ਨੂੰ ਜਾ ਰਿਹਾ, ਹਰਿਆਣੇ ਵਾਲੀ ਗੱਲ ਛੱਡੋ, ਦਿੱਲੀ ਵਾਲੀ ਗੱਲ ਛੱਡੋ, ਹੋਰਨਾਂ ਸੂਬਿਆਂ ਵਾਲਾ ਪਾਣੀ ਜਿਹੜਾ ਜਾ ਰਿਹਾ ਉਹਦੀ ਗੱਲ ਛੱਡੋ, ਜਿਹੜਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ, ਜਿਹਦੀ ਰਾਇਲਟੀ, ਜਿਹਦਾ ਮੁਆਵਜ਼ਾ ਅੰਗਰੇਜ਼ਾਂ ਵੇਲੇ ਮਿਲਦਾ ਰਿਹਾ, ਜੇ 1947 ਤੋਂ ਬਾਅਦ ਹੁਣ ਤੱਕ ਦੇ ਸਾਰੇ ਪਾਣੀ ਦਾ ਮੁਆਵਜ਼ਾ ਲੈ ਲਿਆ ਜਾਵੇ ਤਾਂ ਪੰਜਾਬ ਜਿਹੜਾ ਹੈ, ਸਾਰਾ ਜਿਹੜਾ ਆ ਕਹਿੰਦੇ ਆ ਨਾ ਇੰਨੇ ਕਰੋੜ ਕਰਜ਼ਾ, ਉਹ ਕਰਜ਼ੇ ਕੁਰਜ਼ੇ ਤਾਂ ਛੱਡੋ, ਆਪਾਂ ਪਰ ਹੈਡ ਪੰਜਾਬ ਦੇ ਬੰਦੇ ਕੋਲੇ ਇੰਨੇ ਜ਼ਿਆਦਾ ਪੈਸੇ ਹੋਣਗੇ। ਉਹ ਪੂਰਾ ਡਾਟਾ ਕੱਢ ਕੇ ਦਿੱਤਾ, ਜਾਣੀ ਕਿ ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਸ਼ਤਾਬਦੀ ਆ ਜਿਹੜੀ ਅਗਲੇ ਮਨਾਉਣ ਆ ਰਹੇ ਸੀ ਇੱਥੇ, ਬਈ ਅਸੀਂ ਜੀ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਹਿੱਕ ਤੇ ਦੀਵਾ ਬਾਲਣ ਚੱਲੇ ਆ ਕਿ ਨਾਲੇ ਤਾਂ ਤੁਹਾਡਾ ਪਾਣੀ ਲੁੱਟ ਰਹੇ ਆ, ਨਾਲੇ ਇੱਥੇ ਬਹਿ ਕੇ ਭੰਗੜੇ ਪਾਉਣੇ ਆ, ਤੇ ਨਾਲੇ ਤੁਹਾਨੂੰ ਦੁੱਕੀ ਦਿੱਤੀ ਨਹੀਂ। ਰਾਜਸਥਾਨ ਜਿਹੜਾ ਅੱਜ ਤੱਕ ਪਾਣੀ ਲੁੱਟ ਰਿਹਾ, 1947 ਤੋਂ ਪਹਿਲਾਂ ਤਾਂ ਪੈਸੇ ਤੁਹਾਨੂੰ ਮਿਲਦੇ ਸੀ, ਹੁਣ ਤੁਹਾਨੂੰ ਕੀ ਦਿੱਤਾ ਸੀ? ਇੱਕ ਤਰੀਕੇ ਨਾਲ ਪੰਜਾਬ ਨੂੰ ਇੰਡੀਆ ਜਿਹੜਾ ਸੀ, ਰਾਜਸਥਾਨ ਸਰਕਾਰ, ਕੇਂਦਰ ਸਰਕਾਰ ਇਹ ਕਹਿਣ ਆ ਰਹੀ ਸੀ ਕਿ ਹਰਿਆਣੇ ਦੀ ਤਾਂ ਗੱਲ ਛੱਡੋ, ਤੁਸੀਂ ਰਾਜਸਥਾਨ ਵਾਲੀ ਗੱਲ ਕਰੋ, ਆਓ ਤੁਹਾਨੂੰ ਦਿੰਨੇ ਆ ਅਸੀਂ। ਇਸ ਤਰੀਕੇ ਦੀ ਭਾਵਨਾ ਤਹਿਤ ਜਦੋਂ ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਉਹਨੇ ਆਉਣਾ ਸੀ, ਤੇ ਜਦੋਂ ਕੱਲ ਇਹ ਖਬਰ ਮੀਡੀਆ 'ਚ ਆਈ ਤਾਂ ਇੱਥੇ ਇਹਦਾ ਰਿਐਕਸ਼ਨ ਹੋਇਆ। ਕਿੱਡਾ ਕੁ ਰਿਐਕਸ਼ਨ ਹੋਇਆ ਹੋਣਾ? ਜੇ ਉਹ ਐਡਾ ਵੱਡਾ ਰਿਐਕਸ਼ਨ ਹੁੰਦਾ ਕਿ ਆਪਾਂ ਜਿਹੜੇ ਇੱਥੇ 24 ਘੰਟੇ ਐਕਟਿਵ ਰਹਿੰਦੇ ਆ, ਸਾਨੂੰ ਨਹੀਂ ਜੇ ਪਤਾ ਲੱਗਿਆ ਤਾਂ ਉਹ ਕਿੱਡਾ ਕੁ ਹੋਊਗਾ, ਇਹ ਸੋਚ ਲਓ ਪਹਿਲਾਂ। ਪਰ ਉਹਨੇ ਕੁ ਰਿਐਕਸ਼ਨ ਨਹੀਂ, ਮੀਡੀਆ ਵਾਲਿਆਂ ਨੇ ਸਵਾਲ ਇੰਨੇ ਕੁ ਪੁੱਛੇ ਬੀਜੇਪੀ ਨੂੰ, ਪੰਜਾਬ ਵਾਲਿਆਂ ਨੂੰ, ਵੀ ਜਿੰਨੀ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਆ ਉਹ ਦਿੱਲੀ ਵਾਲਿਆਂ ਕੋਲੇ ਪਿੱਟਣ ਲੱਗ ਪਈ ਵੀ ਸਾਡੇ ਲਈ ਕਾਹਨੂੰ ਸਿਆਪਾ ਛੇੜਦੇ ਹੋ, ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਪਾਣੀਆਂ ਦਾ ਮੁੱਦਾ ਮੇਨ ਆ, ਤੇ ਤੁਸੀਂ ਸਾਡੇ ਲਈ ਇਹ ਸਿਆਪਾ ਖੜਾ ਨਾ ਕਰੋ ਤੇ ਇਹ ਪ੍ਰੋਗਰਾਮ ਕੈਂਸਲ ਕਰੋ। ਰਾਤ 10 ਵਜੇ ਝੂਠ ਝਾਠ ਬੋਲ ਕੇ ਕਿ ਜੀ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਨੇ ਇਹ ਜੀ ਪ੍ਰੋਗਰਾਮ ਕੈਂਸਲ ਹੋ ਰਿਹਾ ਜੀ, ਹੁਣ ਐ ਹੋ ਗਿਆ, ਜੋ ਡਰਾਮਾ ਕੀਤਾ ਉਹਨੂੰ ਛੱਡੋ। ਪਰ ਇਹ ਸੋਚੋ, ਸਵਾਦ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਇਸ ਪ੍ਰੋਗਰਾਮ ਦੇ ਬਾਰੇ ਬਹੁਤਾ ਜ਼ਿਆਦਾ ਚਰਚਾ ਨਾ ਹੋਣ ਕਰਕੇ ਬਹੁਤਾ ਇਹਦਾ ਵਿਰੋਧ ਵੀ ਨਹੀਂ ਸੀ ਉਵੇਂ ਹੋਇਆ, ਪਰ ਦਿੱਲੀ ਵਾਲਿਆਂ ਦੀਆਂ ਚੀਕਾਂ ਫੇਰ ਵੀ ਪਵਾਤੀਆਂ। ਇਹ ਗੱਲ ਮੈਂ ਇਸ ਕਰਕੇ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਸਲੇ ਉੱਤੇ, ਫਿਰ ਚੰਡੀਗੜ੍ਹ ਪੰਜਾਬ ਨੂੰ ਜਿਹੜਾ ਦੇਣ ਦੇ ਮੁੱਦੇ ਉੱਤੇ, ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਬਾਰੇ, ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਬਾਰੇ, ਹੋਰ ਬਹੁਤ ਸਾਰੇ ਮਸਲਿਆਂ ਬਾਰੇ ਪੰਜਾਬ ਦੇ ਲੋਕਾਂ ਨੇ ਜੋ ਵੜਕ ਮਾਰੀ, ਦਿੱਲੀ ਵਾਲੇ ਹਰੇਕ ਵਾਰ ਪੈਰ ਪਿੱਛੇ ਕਰਦੇ ਦਿਖੇ, ਤੇ ਦਿੱਲੀ ਦੀਆਂ ਏਜੰਸੀਆਂ ਨੂੰ ਪੰਜਾਬ ਦੇ ਵਿੱਚੋਂ ਜਿਹੜੀ ਰਿਪੋਰਟ ਮਿਲਦੀ ਆ, ਜਿਹੜੀ ਅਜੀਤ ਡੁਭਾਲ ਫਿਰ ਮੋਦੀ ਨੂੰ ਤੇ ਅਮਿਤ ਸ਼ਾਹ ਨਾਲ ਸਾਂਝਾ ਕਰਕੇ ਰਾਏ ਬਣਾਉਂਦੇ ਆ, ਉਹ ਕੀ ਆ? ਉਹ ਜਿਹੜੀ ਮੈਂ ਅਕਸਰ ਇਸ ਪ੍ਰੋਗਰਾਮ 'ਚ ਦੱਸਦਾ ਰਹਿਣਾ ਕਿ ਕਿਸਾਨ ਸੰਘਰਸ਼ ਦੇ ਦਿਨਾਂ ਮੌਕੇ ਪੰਜਾਬ ਦੇ ਵਿੱਚ ਜਿੰਨੇ ਇੱਥੇ ਵੱਡੇ ਅਫਸਰ ਨੇ ਉਹ ਕੌਣ ਨੇ? ਬੇਸ਼ੱਕ ਉਹਨਾਂ ਨੇ 1978 ਤੋਂ ਚੱਲੇ ਸੰਘਰਸ਼ ਦੌਰਾਨ ਇੰਡੀਅਨ ਸਟੇਟ ਦੀ ਬੋਲੀ, ਸਿੱਖ ਸੰਘਰਸ਼ ਦੇ ਉਲਟ ਭੁਗਤੇ, ਪੁਲਿਸ ਵਿੱਚ ਗਿੱਲ, ਬਰਾੜ, ਸੰਧੂ, ਗਰੇਵਾਲ, ਢਾਲੀਵਾਲ ਹੈ ਤਾਂ ਉਹਨਾਂ ਪਰਿਵਾਰਾਂ ਦੇ ਹੀ ਮੁੰਡੇ ਨੇ ਨਾ, ਜਿਹੜੇ ਪਰਿਵਾਰਾਂ ਦੇ ਕੋਲੇ 2 4 10 ਕਿੱਲਿਆਂ ਤੱਕ ਆ ਤੇ ਸਰਦਾ ਨਹੀਂ, ਤੇ ਉਹਨਾਂ ਦੇ ਵਿੱਚੋਂ 1 2 ਭਰਾ ਚਲੋ ਪੁਲਿਸ 'ਚ ਹੋਏ। ਹੁਣ ਇਹ ਜਿਹੜੇ ਪੰਜਾਬ ਦੇ ਪੁੱਤ ਅੱਡ-ਅੱਡ ਮਹਿਕਮਿਆਂ 'ਚ ਨੇ ਜਾਂ ਖਾਸ ਤੌਰ ਤੇ ਪੁਲਿਸ 'ਚ ਨੇ, ਇਹਨਾਂ ਨੂੰ ਹੁਣ ਤੱਕ ਇਹੀ ਲੱਗਦਾ ਰਿਹਾ, ਜਾਂ ਬਾਹਮਣਾ ਨੇ ਜਾਂ ਦਿੱਲੀ ਵਾਲਿਆਂ ਨੇ ਜਾਂ ਮੀਡੀਆ ਨੇ ਲੱਗਣ ਲਾਈ ਰੱਖਿਆ ਕਿ ਆ ਜਿਹੜੇ ਭਿੰਡਰਾਂ ਵਾਲੇ ਦਾ ਨਾਂ ਲੈ ਕੇ ਪਾਕਿਸਤਾਨ ਦੇ ਇਸ਼ਾਰੇ ਤੇ ਐਵੇਂ ਬੰਦੂਕੜੀਆਂ ਜਿਹੀਆਂ ਚੱਕ ਕੇ ਤੁਰੇ ਫਿਰਦੇ ਨੇ, ਇਹ ਤਾਂ ਦੇਸ਼ ਦੇ ਦੁਸ਼ਮਣ ਨੇ, ਤੇ ਤੁਸੀਂ ਹੈਗੇ ਹੋ ਭਾਰਤ ਮਾਤਾ ਦੇ ਲਾਲ, ਤੇ ਚੱਕ ਦਿਓ ਫੱਟੇ, ਇਹਨਾਂ ਦੇ ਟੱਬਰ ਮਾਰ ਦਿਓ, ਇਹਨਾਂ ਤੇ ਜ਼ੁਲਮ ਕਰੋ, ਇਹਨਾਂ ਦਾ ਖੁਰਾ ਖੋਜ ਮਿਟਾ ਦਿਓ। ਇਹ ਸਾਰਾ ਕੁਝ ਵਾਪਰਿਆ।
ਪਰ ਕਿਸਾਨ ਸੰਘਰਸ਼ ਦੇ ਦਿਨਾਂ ਵਿੱਚ ਇਹ ਗੱਲ ਉਹਨਾਂ ਦੇ ਪੱਲੇ ਪਈ ਵੀ ਹੈ ਤਾਂ ਆਪਾਂ ਕਿਸਾਨੀ ਨਾਲ ਸੰਬੰਧਿਤ ਪਰਿਵਾਰਾਂ ਚੋਂ ਆ ਨਾ, ਕੀ ਹੋਇਆ ਜੇ ਆਪਾਂ ਪੁਲਿਸ 'ਚ, ਤੇ ਜੇਕਰ ਕਿਸੇ ਕਿਸਾਨੀ ਨਾਲ ਸੰਬੰਧਿਤ ਪਰਿਵਾਰ ਕੋਲੇ ਚਾਰ ਛਿੱਲੜ ਕਿਸੇ ਪਾਸਿਓਂ ਆਉਂਦੇ ਆ ਨਾ, ਸਭ ਤੋਂ ਪਹਿਲਾਂ ਉਹ ਜ਼ਮੀਨ ਖਰੀਦਦਾ ਵੀ 2 ਦੇ 10 ਕਿੱਲੇ ਵੰਡ ਮੇਰੇ। ਤੇ ਜਦੋਂ ਵਿਪਤਾ ਪੈਂਦੀ ਆ, ਜਦੋਂ ਕੋਈ ਕਹਿੰਦਾ ਵੀ ਵੇਚ ਦੇ 4 ਕਿੱਲੇ ਮੁੰਡਾ ਬਚਾ ਲਾ, ਉਦੋਂ ਉਦੋਂ ਸਭ ਤੋਂ ਅਖੀਰ ਤੱਕ ਅੜਿਆ ਰਹਿੰਦਾ ਵੀ ਜੇ ਜ਼ਮੀਨ ਵੇਚੇ ਬਗੈਰ ਜਾਂ ਗਹਿਣੇ ਕੀਤੇ ਬਗੈਰ ਸਰ ਜੇ। ਜ਼ਮੀਨ ਨਾਲ ਕਿਸਾਨੀ ਦਾ ਇੱਕ ਬਹੁਤ ਨਿੱਘਾ ਰਿਸ਼ਤਾ, ਤੇ ਇਸੇ ਚੀਜ਼ ਨਾਲ, ਜ਼ਮੀਨ ਨਾਲ, ਖੇਤੀ ਨਾਲ ਪੰਜਾਬ ਜਿਹੜਾ ਹੈ ਉਹ ਜਾਣਿਆ ਜਾਂਦਾ। ਪਾਣੀਆਂ ਦਾ ਦੇਸ਼, 5 ਪਾਣੀਆਂ ਦੀ ਸਪਤ ਸਿੰਧੂ ਕਹਿੰਦੇ ਰਹੇ ਆ ਪਹਿਲਾਂ। ਤੋ ਜਿਹੜਾ ਪੰਜਾਬ ਦੇ ਪਾਣੀ ਆ, ਉਹ ਇੱਕ ਤਾਂ ਦਰਿਆਈ ਪਾਣੀ, ਦੂਜੇ ਖੇਤੀ ਵਾਲੇ ਪਾਣੀ, ਜਿਹਦੇ ਲਈ ਇੱਥੇ ਕਤਲ ਤੱਕ ਹੁੰਦੇ ਰਹੇ। ਸੋ ਪਾਣੀ, ਜ਼ਮੀਨ, ਇਹ ਸਾਰਾ ਕੁਝ ਜਦੋਂ ਪੰਜਾਬ ਦੇ ਵਿੱਚ ਪੁਲਿਸ ਮਹਿਕਮੇ 'ਚ, CID 'ਚ ਜਾਂ ਹੋਰਨਾਂ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਸਮਝ ਲੱਗੀ ਕਿ ਵਾਕਿਆ ਹੀ ਯਾਰ ਲੁੱਟਣ ਨੂੰ ਫਿਰਦੇ ਆ ਮੋਦੀ ਹੁਣੀ ਪੰਜਾਬ ਦੀ ਜ਼ਮੀਨ, ਕਿਉਂਕਿ ਕਿਸਾਨੀ ਸੰਘਰਸ਼ ਮੌਕੇ ਦੁਨੀਆ ਭਰ ਦੇ ਲੋਕਾਂ ਨੂੰ ਇਹ ਸੁਨੇਹਾ ਪੰਜਾਬ ਦੇਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ। ਅੰਬਾਨੀ ਅਡਾਨੀ ਵਰਗਿਆਂ ਨੂੰ ਸਾਡੀ ਜ਼ਮੀਨ ਖੋਹ ਕੇ ਦੇਣ ਦਾ ਪ੍ਰੋਗਰਾਮ ਜਿਹੜਾ ਉਹ ਆ, ਤੇ ਅਸੀਂ ਉਹਦੇ ਖਿਲਾਫ ਲੜ ਰਹੇ। ਇਸ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰੀ ਅਧਿਕਾਰੀਆਂ ਨੇ ਇਹ ਗੱਲ ਕੀਤੀ ਕਿ ਜੇ ਪੰਜਾਬ 'ਚੋਂ ਰਿਪੋਰਟ ਇਹ ਗਈ ਕਿ ਇੱਥੇ ਕੋਈ ਖਤਰਾ ਹੀ ਨਹੀਂ, ਫਿਰ ਉਹਨਾਂ ਨੇ ਕਾਲੇ ਕਾਨੂੰਨ ਰੱਦ ਨਹੀਂ ਕਰਨੇ। ਪਰ ਜੇਕਰ ਰਿਪੋਰਟਾਂ ਜਾਣ ਇਹ ਕਿ ਸਾਬਕਾ ਖਾੜਕੂ ਤੇ ਕਾਮਰੇਡੀ ਲਹਿਰ ਨਾਲ ਸੰਬੰਧਿਤ, ਖਾਸ ਤੌਰ ਤੇ ਨਕਸਲਾਈਟ ਲਹਿਰ ਵਾਲੇ ਅਜੇ ਵੀ ਇੰਨਾ ਕੁ ਮਾਦਾ ਰੱਖਦੇ ਆ, ਤੇ ਜੇਕਰ ਇਹ ਕਿਸਾਨ ਸੰਘਰਸ਼ ਅਸਫਲ ਹੋ ਗਿਆ, ਪੰਜਾਬ ਦੇ ਵਿੱਚ ਜਿੰਨੀ ਨਿਰਾਸ਼ਾ ਫੈਲੇਗੀ, ਨਿਰਾਸ਼ਾ ਦੇ ਇਸ ਦੌਰ ਵਿੱਚ ਇਸ ਨਵੀਂ ਉੱਠ ਰਹੀ ਖਾੜਕੂ ਲਹਿਰ ਦਾ ਪੂਰਾ ਪੋਟੈਂਸ਼ੀਅਲ ਬਣਿਆ ਪਿਆ। ਇਹੋ ਜਿਹੀਆਂ ਰਿਪੋਰਟਾਂ ਨੇ ਦਿੱਲੀ ਵਾਲਿਆਂ ਨੂੰ ਮਜਬੂਰ ਕੀਤਾ ਤੇ ਉਹਨਾਂ ਨੇ ਕਾਲੇ ਕਾਨੂੰਨ ਰੱਦ ਕੀਤੇ। ਇਹੀ ਚੀਜ਼ ਅੱਜ ਤੱਕ ਬਾਰ-ਬਾਰ ਚੱਲਦੀ ਹੈ। ਚੌਥੇ ਕੁ ਦਿਨ ਜਿਹੜੇ ਆਹ ਰੌਲੇ ਪੈਂਦੇ ਆ ਨਾ, ਬਈ ਜੀ ਗਰਨੇਡ ਫੜੇ ਗਏ, ਅਸਾਲਟਾਂ ਫੜੀਆਂ ਗਈਆਂ, ਨੌਜਵਾਨਾਂ ਕੋਲੋਂ ਆਹ ਹੋ ਗਿਆ, ਉਹ ਹੋ ਗਿਆ, ਇਹ ਦਿੱਲੀ ਵਾਲਿਆਂ ਦੇ ਹੋਸ਼ ਉਡਾਈ ਰੱਖਣ ਯੋਗ ਖਬਰਾਂ ਤਾਂ ਹੈਗੀਆਂ ਹੀ ਨੇ, ਚਾਹੇ ਉਹਨਾਂ ਗੱਲਾਂ ਨਾਲ, ਉਹਨਾਂ ਘਟਨਾਵਾਂ ਨਾਲ ਕਿਸੇ ਦੇ ਵਿਚਾਰ ਮਿਲਣ ਜਾਂ ਨਾ ਮਿਲਣ। ਜਿਹੜੇ ਨੌਜਵਾਨ ਇਸ ਮੌਕੇ ਸਰਗਰਮ ਨੇ, ਉਹਨਾਂ ਦੀਆਂ ਗਤੀਵਿਧੀਆਂ ਨਾਲ, ਐਕਸ਼ਨਾਂ ਨਾਲ, ਉਹਨਾਂ ਦੇ ਪ੍ਰੋਗਰਾਮਾਂ ਨਾਲ ਕੋਈ ਸਹਿਮਤ ਹੋਵੇ ਚਾਹੇ ਨਾ ਹੋ, ਪਰ ਇਹ ਗੱਲ ਵਾਰ-ਵਾਰ ਜਦੋਂ ਹੁੰਦੀ ਆ ਤਾਂ ਦਿੱਲੀ ਵਾਲੇ ਇਹ ਸੋਚਦੇ ਆ ਕਿ ਕੋਈ ਦਿਨ ਨਹੀਂ ਲੰਘਦਾ ਜਦੋਂ ਪੰਜਾਬ ਤੋਂ ਇਹ ਖਬਰ ਨਹੀਂ ਆਉਂਦੀ ਕਿ ਜੀ ਖਾੜਕੂ ਵਾਰਦਾਤਾਂ ਵਿੱਚ ਰੁਚੀ ਰੱਖਣ ਵਾਲੇ ਨੌਜਵਾਨ ਫੜੇ ਆ, ਅਸਾਲਟਾਂ ਫੜੀਆਂ, ਬੰਬ ਫੜਿਆ, ਗਰਨੇਡ ਫੜਿਆ। ਇਹ ਜਿਹੜੀ ਸਥਿਤੀ ਆ, ਇਹ ਜਿਹੜੀ ਪੋਜੀਸ਼ਨਿੰਗ ਆ, ਇਹਦੇ ਕਰਕੇ ਦਿੱਲੀ ਵਾਲੇ ਫਿਰ ਇਹ ਸੋਚਦੇ ਆ ਕਿ ਉੱਥੇ ਅਜੇ ਸਾਡੇ ਲਾਇਕ ਮਾਹੌਲ ਨਹੀਂ ਹੈ। ਜਿਹੜੇ ਲੋਕ ਸੋਚਦੇ ਆ ਨਾ ਕਿ ਜੀ ਖਾੜਕੂ ਲਹਿਰ ਮੌਕੇ ਨੁਕਸਾਨ ਬੜਾ ਹੋ ਗਿਆ, ਉਹ ਦੇਖਦੇ ਆ ਕਿ ਬੰਦੇ ਬੜੇ ਮਰ ਗਏ, ਪਰ ਉਸ ਲਹਿਰ ਨੇ ਇੰਡੀਆ ਨੂੰ, ਦਿੱਲੀ ਨੂੰ ਇੱਕ ਲੈਸਨ ਦਿੱਤਾ ਕਿ ਪੰਜਾਬ ਅਣਖ ਗੈਰਤ ਵਾਲਿਆਂ ਦੀ ਧਰਤੀ ਹੈ। ਇੱਥੇ ਲੋਕ ਬੀਬੇ ਬਾਲਕ ਬਣ ਕੇ ਤੁਹਾਡੇ ਯੈਸਮੈਨ ਨਹੀਂ ਬਣਨਗੇ। ਧੱਕਾ ਕਰੋਗੇ, ਜ਼ਬਰ ਕਰੋਗੇ, ਜ਼ੁਲਮ ਕਰੋਗੇ, ਪ੍ਰਤੀਕਿਰਿਆ ਲਾਜ਼ਮੀ ਆਊਗੀ ਤੇ ਸਿਰੇ ਦੀ ਆਊਗੀ। ਕਈ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਆਪਦੀ ਵਿਦਵਤਾ ਘੋਟਦੇ ਆ, ਉਹ ਕਹਿਣ ਲੱਗ ਪੈਂਦੇ ਆ ਕਿ ਜੀ ਤੁਸੀਂ ਡਾਇਲੋਗ ਵਿੱਚ ਨਹੀਂ ਪੈਂਦੇ, ਤੁਸੀਂ ਸਿਰੇ ਦੀ ਗੱਲ ਕਰਦੇ ਹੋ ਵੀ ਜੇ ਬਾਹਲੇ ਔਖੇ ਹੋ ਵੀ ਸਾਨੂੰ ਅੱਡ ਕਰ ਦਿਓ। ਤੁਸੀਂ ਜੀ ਪੰਜਾਬ ਦੇ ਵਿੱਚ ਮਾਮੂਲੀ ਜੀ ਗੱਲ, ਇਹੋ ਇੱਕ ਯਾਦਵਿੰਦਰ ਕਰਫਿਊ ਹੈ ਜਾਂ ਕਈ ਹੋਰ ਨੇ ਮੈਂ ਸੁਣਦਾ ਹੁੰਦਾ, ਉਹਨਾਂ ਦਾ ਮੋਟਾ ਜਿਹਾ ਮਗਜ ਇਹ ਹੁੰਦਾ
ਕਿ ਜੀ ਧੱਕੇ ਤਾਂ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਲੋਕ ਕਹਿੰਦੇ ਆ ਵੀ ਉੱਥੇ ਧੱਕਾ ਹੋ ਰਿਹਾ। ਹਰ ਖਿੱਤੇ ਦੇ ਵਿੱਚ ਲੋਕ ਕਹਿੰਦੇ ਆ ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ। ਇਹ ਜੀ ਇਕੱਲੇ ਮੋਦੀ ਤੰਤਰ ਜਾਂ ਹਿੰਦੂ ਤਵ ਕਰਕੇ ਨਹੀਂ, ਗਲੋਬਲਾਈਜੇਸ਼ਨ ਦੇ ਹੋਰ ਬੜੇ ਕਾਰਨ ਨੇ। ਮਤਲਬ ਕਿ ਇੱਕ ਪਾਸੇ ਇੰਡੀਆ ਦੇ ਏਜੰਟ ਜਿਹੜੇ ਨੇ ਉਹ ਸਿੱਖਾਂ ਨੂੰ ਬਰਾਉਣ ਤੇ, ਧਿਜਾਉਣ ਤੇ, ਬਰਗਲਾਉਣ ਤੇ ਲੱਗੇ ਰਹਿੰਦੇ ਨੇ ਕਿ ਯਾਰ ਤੁਸੀਂ ਸਿਰੇ ਵਾਲੇ ਟੰਬੇ ਨੂੰ ਹੱਥ ਸਿੱਧਾ ਹੀ ਪਾ ਲੈਂਦੇ। ਦੂਜੇ ਪਾਸੇ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਇੰਡੀਆ ਜਿਹੜਾ ਹੈ ਉਹ ਚਾਲੂ ਵੀ ਇਸੇ ਗੱਲ ਤੋਂ ਆ ਕਿ ਪੰਜਾਬ ਜਦੋਂ ਲਕੀਰ ਖਿੱਚ ਕੇ ਉੱਥੇ ਤੱਕ ਨਾ ਗੱਲ ਚਲੀ ਜਾਵੇ ਕਿ ਫੇਰ ਇੱਥੇ ਖੰਡਾ ਖੜਕਣ ਲੱਗ ਜਾਏ। ਜਦੋਂ ਤੱਕ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮਾਦਾ ਰਹੇਗਾ ਉਦੋਂ ਤੱਕ ਪੰਜਾਬ ਸਿਕਿਉਰ ਆ। ਕਈ ਬੰਦੇ ਕਹਿੰਦੇ ਨੇ ਕਿ ਆ ਜਿਹੜੇ ਖੜਕੇ ਦੜਕੇ ਵਾਲੇ ਨੇ ਨਾ ਜੀ, ਜੇ ਇਹ ਨਾ ਹੋਣ, ਜੇ ਆ ਖਾਲਿਸਤਾਨੀ ਨਾ ਹੋਣ ਤਾਂ ਪੰਜਾਬ ਬੜਾ ਸੌਖਾ ਵਸ ਸਕਦਾ। ਇਦੋਂ ਵੀ ਕਈ ਜਿਹੜੀਆਂ ਕੇਸਾਧਾਰੀ ਹਿੰਦੂ ਭੇਡਾਂ ਨੇ ਉਹਨਾਂ ਦਾ ਤੇ ਜ਼ਿਆਦਾ ਹੀ ਚਲੂਣੇ ਲੜਦੇ ਆ। ਉਹ ਕਹਿੰਦੇ ਆ ਜੀ ਇਹ ਜਿਹੜੇ ਪੰਥ ਦੀ ਗੱਲ ਕਰਦੇ ਆ, ਸਿੱਖ ਰਹਿਤ ਮਰਿਆਦਾ ਦੀ, ਇਹ ਤਾਂ ਕੱਟੜਵਾਦੀ ਨੇ। ਤੇ ਫੇਰ ਕੀ ਹੋ ਗਿਆ, ਹਿੰਦੂ ਤੇ ਸਿੱਖ ਇੱਕੋ ਹੀ ਚੀਜ਼ ਆ, ਆਪਾਂ ਰਲ ਮਿਲ ਕੇ ਰਹੀਏ ਸਾਰੇ ਏਦਾਂ ਤੇ ਓਦਾਂ, ਮਤਲਬ ਉਹ ਗੱਲ ਵਾਲੇ। ਇਹ ਸਾਰੇ ਲੋਕ ਉਹਨਾਂ ਸਾਰਿਆਂ ਤੋਂ ਦੁਖੀ ਆ ਜਿਹੜੇ ਕੌਮ ਦੀ ਚੜ੍ਹਦੀ ਕਲਾ ਬਾਰੇ ਸੋਚਦੇ ਆ ਤੇ ਕਹਿੰਦੇ ਆ ਕਿ ਜੇ ਸਿੱਖੀ ਅਤੇ ਸਿੱਖਾਂ ਨੇ ਬਚਣਾ ਤਾਂ ਖਾਲਿਸਤਾਨ ਜ਼ਰੂਰੀ ਹੈ। ਹੁਣ ਅੱਜ ਦੇ ਮਾਹੌਲ ਵਿੱਚ ਨਾ ਤਾਂ ਅਗਲੇ ਮੋੜ ਤੇ ਖਾਲਿਸਤਾਨ ਪਿਆ ਦਿਖ ਰਿਹਾ ਗਰਾਊਂਡ ਰਿਐਲਿਟੀ ਦੇ ਹਿਸਾਬ ਨਾਲ, ਪਰ ਲੋਕ ਲੜਨ ਵਾਲੇ ਲੜ ਰਹੇ ਨੇ, ਪੈਰ ਗੱਡ ਕੇ ਲੜ ਰਹੇ ਨੇ। ਦੂਜੀ ਗੱਲ, ਨਾ ਹੀ ਇੰਡੀਆ ਇੰਨਾ ਕਿਸੇ ਨੂੰ ਕਮਜ਼ੋਰ ਲੱਗਦਾ ਜਿਹੜਾ ਕੱਲ ਪਰਸੋਂ ਨੂੰ ਤੜਕ ਕਰਕੇ ਟੁੱਟ ਜਾਣਾ। ਤੀਜੇ ਪਾਸੇ ਪੰਥ ਦੇ ਅੰਦਰ, ਸਿੱਖ ਸਮਾਜ ਦੇ ਅੰਦਰ ਇੰਡੀਆ ਨੂੰ ਜਾਂ ਇੰਡੀਆ ਦੇ ਭਗਤਾਂ ਨੂੰ ਪੂਰਾ ਯਕੀਨ ਆ ਕਿ ਲੋਕ ਖਾਲਿਸਤਾਨ ਦੇ ਹੱਕ 'ਚ ਨਹੀਂ ਹੈਗੇ। ਇਹ ਜੇ ਗੱਲਾਂ ਸੱਚੀਆਂ ਨੇ ਤਾਂ ਫਿਰ ਚੀਕਾਂ ਕਾਹਤੋਂ ਮਾਰਦੇ ਹੋ, ਫਿਰ ਚੱਕਦੇ ਹੋ ਫੱਟੇ, ਫਿਰ ਕਾਹਤੋਂ ਆ ਦੂਜੇ ਕੁ ਦਿਨ ਨਾਲੇ ਪੰਗਾ ਲੈ ਲੈਂਦੇ ਹੋ ਤੇ ਨਾਲੇ ਭੱਜ ਲੈਂਦੇ ਹੋ। ਸਾਡੇ ਪੰਜਾਬ ਦੇ ਪੇਂਡੂ ਮੁਹਾਵਰੇ 'ਚ ਲੋਕਾਂ 'ਚ ਇੱਕ ਗੱਲ ਚੱਲਦੀ ਆ ਰਹੀ ਆ, ਸਦੀਆਂ ਪੁਰਾਣੀ ਗੱਲ ਆ, ਪਰ ਉਹ ਸੱਚੀ ਸਾਬਤ ਅੱਜ ਇਹਨਾਂ ਨੇ ਕੀਤੀ ਆ, ਮੋਦੀ ਤੰਤਰ ਨੇ। ਕਹਿੰਦੇ ਆ ਵੀ ਸਾਨ ਜਿਹੜਾ ਸਾਨ ਆ, ਕਹਿੰਦਾ ਵੀ ਲਲਕਾਰੇ ਮਾਰਦਾ, ਬੜੇ ਫੰਕਾਰੇ ਮਾਰਦਾ, ਕਹਿੰਦਾ ਸਾਨ ਆ ਸਾਨ। ਤੇ ਜਦੋਂ ਕਹਿੰਦਾ ਮੂਹਰੋਂ ਡਾਂਗ ਦਿਖਾਈ ਕਹਿੰਦਾ ਗਊ ਦਾ ਜਾਇਆ। ਸੋ ਬਾਰ-ਬਾਰ ਇੰਡੀਆ ਵੱਲੋਂ, ਦਿੱਲੀ ਵੱਲੋਂ, ਬ੍ਰਾਹਮਣਵਾਦ ਵੱਲੋਂ, ਮੋਦੀ ਤੰਤਰ ਵੱਲੋਂ ਪਹਿਲਾਂ ਤਾਂ ਗੱਡ ਕੇ ਲਲਕਾਰਾ ਮਾਰਿਆ ਜਾਂਦਾ ਤੇ ਫਿਰ ਚੱਡਿਆਂ 'ਚ ਪੂਛ ਲੈ ਕੇ ਭੱਜ ਲੈਂਦੇ। ਇੱਕ ਗੱਲ ਚੰਗੀ ਤਰ੍ਹਾਂ ਉਹਨਾਂ ਨੂੰ ਪਤਾ ਕਿ ਜੇਕਰ ਅਸੀਂ ਪੰਜਾਬ ਦੇ ਵਿੱਚ ਕਤਲੋਗਾਰਦ ਕਰਵਾਈ, ਜ਼ੁਲਮ ਕੀਤਾ, ਤਾਂ ਗੱਲ ਜਿਹੜੀ ਆ ਉਹ ਰੁਕਣੀ ਨਹੀਂ, ਭੜਕਣੀ ਆ। ਇਹ ਪੰਜਾਬ ਉਹ ਨਹੀਂ ਵੀ ਚਾਰ ਚਪੇੜਾ ਮਾਰ ਕੇ ਤੁਸੀਂ ਇਹਨਾਂ ਨੂੰ, ਜਿਹੜੀ ਗੱਲ ਸਿੱਧੂ ਮੂਸੇਵਾਲੇ ਨੇ ਆਪਦੇ ਗੀਤ 'ਚ ਕਹੀ ਸੀ ਨਾ ਵੀ ਕਸ਼ਮੀਰ ਵਰਗਾ ਨਹੀਂ ਜਿਹਨੂੰ ਧੱਕੇ ਨਾਲ ਦੱਬ ਲਓਗੇ। ਸੋ ਪੰਜਾਬ ਦੀ ਉਹ ਫਿਤਰਤ ਬਹੁਤ ਚਿਰ ਪਹਿਲਾਂ ਦੀ ਗੱਲ ਆ, 1997-98 ਦੇ ਵਿੱਚ ਮੈਂ ਇੱਕ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਤੇ ਮੂਹਰੇ ਉਹਦੇ ਦੁਕਾਨਾਂ ਸੀ। ਹੁਣ ਉਹ ਮਾਰਕੀਟ ਚੱਕਤੀ ਆ, ਮੁਰਲੇ ਪਾਸੇ ਉਰਲੇ ਪਾਸੇ ਘੰਟਾ ਘਰ ਵਾਲੇ ਪਾਸੇ ਸੀ। ਉੱਥੇ ਇੱਕ ਫੋਟੋ ਸੀਗੀ, ਉਹਦੇ ਉੱਤੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਸੀ, ਹਮਨੇ ਬਣਾ ਲਿਆ ਹੈ ਫਿਰ ਆਸ਼ੀਆਨਾ, ਜਾਓ ਜਾਕਰ ਕਿसी तूफान को खबर दो। ਉਸ ਗੱਲ ਦੇ, ਉਸ ਲਾਈਨ ਦੇ ਜਿਹੜੇ ਅਰਥ ਸੀ ਉਹ ਅੱਜ ਤੱਕ ਫੱਟੀ 'ਚ ਜਿਵੇਂ ਕਿੱਲ ਠੁਕਿਆ ਹੁੰਦਾ ਨਾ, ਐ ਮੇਰੇ ਦਿਲ 'ਚ ਠੁਕੇ ਹੋਏ ਨੇ ਕਿ ਵਾਕਿਆ ਹੀ ਅਸੀਂ ਜਿਉਂਦੇ ਆ ਤੇ ਅਸੀਂ ਜਾਗਦੇ। ਉਹ ਗੱਲ ਕਿ ਭਵਿੱਖ ਫਿਰ ਵੀ ਸਾਡਾ ਹੈ, ਉਹ ਸਦਾ ਬਾਰ-ਬਾਰ ਐ ਆਉਂਦੀ ਆ ਸਾਹਮਣੇ ਕਿ ਇੰਨੇ ਉਲਟ ਮਾੜੇ ਹਾਲਾਤਾਂ 'ਚ ਵੀ ਅਸੀਂ ਪੈਰ ਗੱਡ ਕੇ ਲੜ ਰਹੇ ਹਾਂ ਤੇ ਦੁਸ਼ਮਣ ਜਿਹੜਾ ਬਾਰ-ਬਾਰ ਚੱਡਿਆਂ 'ਚ ਪੂਛ ਲੈ ਕੇ ਭੱਜਦਾ। ਸੋ ਜਿਹੜੇ ਭਾਰਤ ਮਾਤਾ ਦੇ ਲਾਲ ਸਾਡਾ ਪ੍ਰੋਗਰਾਮ ਸੁਣਦੇ ਆ, ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਕੋਲੇ ਬਹੁਤ ਤਾਕਤ ਆ ਜੀ, ਤੁਹਾਡੇ ਕੋਲੇ ਸਭ ਕੁਝ ਹੈ, ਪਰ ਸਾਡੇ ਕੋਲੇ ਤਾਂ ਇੱਕੋ ਚੀਜ਼ ਆ, ਇੱਕ ਤੱਕਿਆ ਸਹਾਰਾ ਬਸ ਤੇਰਾ,
ਹੋਰ ਸਭ ਢਾਈਆਂ ਢੇਰੀ। ਸਾਡੇ ਤਾਂ ਪਿੰਡਾਂ 'ਚ ਲੋਕਾਂ ਦਾ ਟਰਾਲੀਆਂ ਤੇ ਲਿਖਿਆ ਹੁੰਦਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਤੇ ਜੱਗ ਭਾਵੇਂ ਸਾਰਾ ਰੁੱਸ ਜੇ। ਤੁਸੀਂ ਰੱਖੋ ਜੀ ਇੰਡੀਅਨ ਆਰਮੀ ਨੂੰ, ਤੁਸੀਂ ਰੱਖੋ ਵੱਡੇ ਵੱਡੇ ਦਿਮਾਗਾਂ ਵਾਲੇ ਜਿਹੜੇ ਆਰਐਸਐਸ ਦੇ ਉੱਥੇ ਰੱਖੇ ਹੋਏ ਨੇ। ਸਾਡਾ ਦੇਸੀ ਜਿਹਾ ਬਜ਼ੁਰਗ ਜਦੋਂ ਕਹਿੰਦਾ ਉਹ ਬਾਹਮਣਾਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ। ਜਿਹੜਾ ਸਿੱਖੀ ਦਾ ਹਿੰਦੂਕਰਨ ਕਰਨ ਦਾ ਪ੍ਰੋਜੈਕਟ ਤੁਸੀਂ ਤੋਰਿਆ ਹੋਇਆ, ਜਿਵੇਂ ਕਾਮਰੇਡ ਸੀ ਨਾ, ਕਾਮਰੇਡਾਂ ਨੂੰ ਲੱਗਦਾ ਹੁੰਦਾ ਸੀ ਵੀ ਅਸੀਂ ਹੁਣ ਆਹ 2-3 ਪਿੰਡਾਂ 'ਚ ਇਹਨਾਂ ਨੇ ਡਰਾਮੇ ਕਰਨੇ। 2 ਡਰਾਮੇ ਕਰਕੇ, ਇੱਕ ਪਹਿਲਾਂ ਤਾਂ ਕਰਨਾ ਧਾਰਮਿਕ, ਕਿਉਂਕਿ ਪੇਂਡੂ ਲੋਕਾਂ ਨੂੰ ਜੋੜਨਾ ਹੁੰਦਾ ਸੀ। ਦੂਜਾ ਫਿਰ ਆਪਦੇ ਵਿਚਾਰਧਾਰਾ ਵਾਲਾ ਆਰਥਿਕ ਵੰਡ ਬਾਰੇ ਤੇ ਹੋਰ ਗੱਲਾਂ। ਤੀਜੇ ਡਰਾਮੇ ਤੱਕ ਇਹਨਾਂ ਨੂੰ ਲੱਗਦਾ ਹੁੰਦਾ ਸੀ ਵੀ ਹੁਣ ਜ਼ੁਲਮ ਦੇ ਖਿਲਾਫ ਲੜਨ ਲਈ ਇਹਨਾਂ ਸਾਰਿਆਂ ਨੇ ਲਾਲ ਝੰਡੇ ਚੱਕ ਲੈਣੇ ਆ, ਤੇ ਇਹ ਜਿਹੜੀ ਸਾਹਮਣੇ ਆਡੀਅנס ਲੋਕ ਜਿਹੜੇ ਬੈਠੇ ਆ, ਇਹ ਤਾਂ ਹੁਣ ਕਾਮਰੇਡ ਬਣ ਜਾਣ। ਪਰ ਜਦੋਂ ਡਰਾਮਾ ਦੇਖਦੇ ਜਜ਼ਬਾਤੀ ਹੋਏ ਸਾਡੇ ਪੇਂਡੂ ਬੰਦੇ ਨੂੰ ਗੁੱਸਾ ਚੜ੍ਹਨਾ ਦੇਖ ਕੇ, ਜ਼ੁਲਮ ਹੁੰਦਾ ਦੇਖ ਕੇ ਉਹਦੇ 'ਚ ਨਾਟਕ, ਉਹਨੇ ਇੱਕ ਲਾਈਨ 'ਚ ਹੀ ਸਾਰੇ ਇਹਨਾਂ ਦੇ ਕੀਤੇ ਕਤਰੇ ਤੇ ਪਾਣੀ ਫੇਰ ਦੇਣਾ। ਜਦੋਂ ਉਹਨੇ ਜਕਾਰਾ ਛੱਡਣਾ, ਬੋਲੇ ਸੋ ਨਿਹਾਲ, ਤੇ ਸਾਰੀ ਸੰਗਤ ਨੇ ਕਹਿਣਾ ਸਤਿ ਸ੍ਰੀ ਅਕਾਲ। ਇਹ ਵਿਚਾਰੇ ਲਾਲ ਝੰਡਿਆਂ ਵਾਲੇ ਆਈ ਆਪਦੀ ਸਾਰੀ ਮਿਹਨਤ ਜਿਹੜੀ ਸੀ ਬੇਕਾਰ ਹੁੰਦੀ ਦੇਖ ਕੇ ਹੰਭਦੇ ਹੁੰਭਦੇ ਤੁਰੇ ਫਿਰਦੇ। ਉਵੇਂ ਹੀ ਜਿਹੜੇ ਸਿੱਖਾਂ ਦਾ ਬਾਹਮਣੀਕਰਨ ਹਿੰਦੂਕਰਨ ਕਰਨ ਤੁਰੇ ਹੋਏ ਨੇ, ਮੰਨ ਲਈ ਗੱਲ ਕਿ ਜਿਵੇਂ ਕਾਮਰੇਡਾਂ ਨੇ ਵੀ ਬਥੇਰੇ ਬੰਦੇ ਪੱਟ ਲਏ ਸਾਡੇ ਚੋਂ, ਉਵੇਂ ਤੁਹਾਨੂੰ ਬਥੇਰੇ ਮਿਲ ਜਾਣਗੇ ਜਿਹੜੇ ਲਿਫ ਜਾਣਗੇ, ਮੁੱਚ ਜਾਣਗੇ, ਟੁੱਟ ਜਾਣਗੇ, ਪਰ ਉਹ ਸਦਾ ਹੀ ਰਹਿਣਗੇ। ਕਬੀਰ ਐਸਾ ਏਕ ਆਦ ਜੋ, ਮਤਲਬ ਉਹ ਰਹਿਣੇ ਆ, ਬਿਰਲੇ ਕਈ ਕੇ, ਉਹ ਬਿਰਲੀ ਹੁੰਦੇ ਆ। ਪੂਰੀ ਦੀ ਪੂਰੀ ਸਿੱਖ ਕੌਮ ਨੇ ਕਦੇ ਵੀ ਅਸਾਲਟਾਂ ਨਹੀਂ ਚੱਕ ਲੈਣੀ, ਪੂਰੀ ਦੀ ਪੂਰੀ ਕੌਮ ਨੇ ਕਦੇ ਖਾਲਿਸਤਾਨ ਦੇ ਝੰਡੇ ਨਹੀਂ ਚੱਕ ਲੈਣੇ। ਪਰ ਜਿੰਨੇ ਕ ਹੈਗੇ ਆ ਉਹ ਪੂਰੀ ਦੀ ਪੂਰੀ ਕੌਮ ਦੀ ਭਾਵਨਾ ਦੀ ਤਰਜਮਾਨੀ ਕਰਦੇ, ਪੂਰੀ ਦੀ ਪੂਰੀ ਕੌਮ ਦੇ ਜਜ਼ਬਾਤਾਂ ਦੀ ਪ੍ਰਤੀਨਿਧਤਾ ਉਹ ਸਿੱਖ ਕਰਦੇ ਆ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਇਹ ਮੁੱਠੀ ਭਰ ਐਵੇਂ ਹੀ ਲੱਗੇ ਰਹਿੰਦੇ। ਉਹ ਮੁੱਠੀ ਭਰ ਜਿਹੜੇ ਆ ਉਹ ਪੂਰੇ ਇੰਡੀਆ ਦੇ ਜ਼ੁਲਮ ਦੇ ਸਾਹਮਣੇ ਇਹ ਗੱਲ ਖੜੀ ਕਰਨ ਦੇ ਸਮਰੱਥ ਨੇ ਕਿ ਜਦੋਂ ਵੀ ਕੋਈ ਪੰਗਾ ਲਿਆ ਜਾਂਦਾ ਤਾਂ ਉਹਨਾਂ ਨੂੰ ਪੈਰ ਪਛਾਹ ਕਰਨੇ ਪੈਂਦੇ। ਖੈਰ, ਅੱਜ ਦੇ ਅਖਬਾਰਾਂ 'ਚ ਇੱਕ ਹੋਰ ਖਬਰ ਛਪੀ ਆ ਬਈ ਜਿਹੜਾ ਡੇਰਾ ਬੱਲਾਂਵਾਲਾ ਡੇਰਾ, ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਆ ਜੀ, ਰਾਮਾਨੰਦ, ਜੋ ਵੀ ਉਹ ਡੇਰਾ ਸੱਚਖੰਡ ਬੱਲਾ ਦੇ ਮੁਖੀ ਸੰਤ ਨਿਰੰਜਨ ਦਾਸ, ਤੇ ਉਹਨਾਂ ਦੇ ਨਾਲ ਸੰਤ ਮਨਦੀਪ ਦਾਸ, ਵਿਜੇ ਸਾਂਪਲਾ, ਤਰੁਣ ਚੁੱਗ, ਮਨਜੀਤ ਬਾਲੀ, ਅਵਿਨਾਸ਼ ਚੰਦਰ ਧਰਮਪਾਲ। ਇਹ ਖਬਰ ਬੜੀ ਅਹਿਮ ਹੈ। ਡੇਰਾ ਸੱਚਖੰਡ ਬੱਲਾ ਪੰਜਾਬ ਦੇ ਵਿੱਚ ਉਸ ਦਲਿਤ ਭਾਈਚਾਰੇ ਦਾ ਇੱਕ ਪਲੇਟਫਾਰਮ ਹੈ, ਜਿਸ ਭਾਈਚਾਰੇ ਨੇ ਪੰਜਾਬ ਦੇ ਵਿੱਚ ਸਿੱਖ ਇਜ਼ਮ ਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਬਜਾਏ ਹੋਰ ਪਾਸੇ ਨੂੰ ਆਪਦੀ ਭਾਵਨਾ ਜਿਹੜੀ ਆ ਉਹ ਤੋਰੀ ਹੋਈ। ਹਾਲਾਂਕਿ ਬਹੁਤ ਵੱਡਾ ਦਲਿਤ ਸਮਾਜ ਇਸ ਡੇਰੇ ਨਾਲ ਅਸਹਿਮਤ ਆ। ਇਸੇ ਤਰੀਕੇ ਦਾ ਇੱਕ ਪ੍ਰੋਜੈਕਟ ਉਹ ਵੀ ਆਪਣੇ ਧਿਆਨ 'ਚ ਆ ਜਦੋਂ ਵੱਖਰਾ ਗ੍ਰੰਥ, ਵੱਖਰਾ ਧਰਮ ਤੋਰਨ ਵਾਲੀਆਂ ਗੱਲਾਂ ਹੋਈਆਂ। ਉਹ ਗੱਲ ਵੀ ਸਭ ਦੇ ਚੇਤਿਆਂ 'ਚ ਆ ਜਦੋਂ ਆਸਟਰੀਆ 'ਚ ਬਿਆਨਾਂ ਦੇ ਵਿੱਚ ਜਿਹੜੇ ਡੇਰੇ ਦੇ ਇਸ ਦੇ ਮੁਖੀ ਸੀ ਉਹਨਾਂ ਨੂੰ ਸਿੱਖ ਨੌਜਵਾਨਾਂ ਦੇ ਗੋਲੀ ਦਾ ਨਿਸ਼ਾਨਾ ਬਣਨਾ ਪਿਆ, ਤੇ ਬਾਅਦ 'ਚ ਪੰਜਾਬ ਸਰਕਾਰ ਨੇ, ਬਾਦਲ ਸਾਹਿਬ ਨੇ ਪੂਰੀ ਖੁੱਲ੍ਹ ਦਿੱਤੀ ਡੇਰੇ ਦੇ ਸਮਰਥਕਾਂ ਨੂੰ, ਜਿਵੇਂ ਡੇਰਾ ਸਰਸੇ ਦੇ ਸਮਰਥਕਾਂ ਨੂੰ ਖੁੱਲ੍ਹ ਦਿੱਤੀ ਹੁੰਦੀ ਸੀ। ਜਿਵੇਂ ਇੰਦਰਾ ਦੇ ਕਤਲ ਤੋਂ ਬਾਅਦ ਭਾਰਤ ਦੇ ਲੋਕਾਂ ਨੂੰ ਖੁੱਲ੍ਹ ਦਿੱਤੀ ਗਈ ਸੀ, ਉਵੇਂ ਇੱਥੇ ਡੇਰਾ ਬੱਲਾਂ ਵਾਲਿਆਂ ਨੂੰ ਵੀ ਖੁੱਲ੍ਹ ਦਿੱਤੀ ਗਈ ਸੀ। ਖੈਰ, ਇਹ ਡੇਰੇ ਦੇ ਬਾਰੇ ਚਰਨਜੀਤ ਸਿੰਘ ਚੰਨੀ, ਜਿਹਨੇ ਮੁੱਖ ਮੰਤਰੀ ਬਣਨ ਤੋਂ ਬਾਅਦ 25 ਕਰੋੜ ਦਾ ਇਹਨਾਂ ਨੂੰ ਅਨਾਉਂਸ ਕੀਤਾ ਸੀ, ਉਹ ਕਿਹਾ ਜਾਂਦਾ ਵੀ ਹੈ ਤਾਂ ਉਹ ਕਾਂਗਰਸ ਦਾ, ਵੀ ਉਹ ਜੀ ਇਹਨਾਂ ਦੇ ਨੇੜੇ। ਹੁਣ ਲੋਕ ਲੱਖਣ ਲਾ ਰਹੇ ਨੇ
ਵੀ ਕਿਤੇ ਬੀਜੇਪੀ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਇਸ ਡੇਰੇ ਰਾਹੀਂ ਗੰਢ ਕੇ ਆਪਦੀ ਸਿਆਸਤ ਅੱਗੇ ਤਾਂ ਨਹੀਂ ਵਧਾਉਣੀ ਚਾਹੁੰਦੇ। ਹੋ ਸਕਦਾ ਗੱਲ ਝੂਠੀ ਹੋਵੇ, ਪਰ ਇਸ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ, ਕਿਉਂਕਿ ਚਰਚਾ ਤੇ ਇਹ ਵੀ ਹੈ ਕਿ ਮਜੀਠੀਏ ਨੂੰ ਜਿੰਨਾ ਮਰਜ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਕਸੂਤਾ ਫਸਾ ਲਵੇ, ਪਰ ਡੇਰਾ ਬਿਆਸ ਦੇ ਮੁਖੀ ਨਾਲ ਜਿਵੇਂ ਮਜੀਠੀਏ ਪਰਿਵਾਰ ਦੀ ਰਿਸ਼ਤੇਦਾਰੀ ਹੈ, ਤੇ ਅੱਜ ਇਹ ਸੋਸ਼ਲ ਮੀਡੀਆ ਤੇ ਪੋਸਟ ਵੀ ਆਈ ਹੈ ਕਿ ਬੀਬੀ ਗਨੀਵ ਕੌਰ ਮਜੀਠੀਆ ਡੇਰਾ ਬਿਆਸ ਦੇ ਮੁਖੀ ਨਾਲ ਹੈ ਤੇ ਉਹਦੇ ਰਿਸ਼ਤੇਦਾਰੀ ਚੋਂ ਹੈ। ਕੱਲ ਇਹ ਖਬਰ ਸੀ ਕਿ ਡੇਰਾ ਬਿਆਸ ਦਾ ਮੁਖੀ ਇੱਥੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ। ਇਹ ਜਿਹੜੀਆਂ ਡੇਰਾ ਬਿਆਸ ਦੇ ਮੁਖੀ ਦੀਆਂ ਸਰਗਰਮੀਆਂ ਨੇ, ਇਹ ਮਜੀਠੀਏ ਲਈ ਕੋਈ ਰਾਹ ਕੱਢਣ ਦੀ ਵਿਉਂਤ ਲੱਗਦੀ ਹੈ। ਤੇ ਸਭ ਤੋਂ ਵਧੀਆ ਤਾਂ ਕੰਮ ਇਹੀ ਹੁੰਦਾ ਭਾਜਪਾ ਵਾਲਿਆਂ ਲਈ ਕਿ ਸਾਡੇ 'ਚ ਸ਼ਾਮਲ ਹੋ ਜਾਓ। ਤੇ ਡੇਰਾ ਬਿਆਸ ਦੇ ਮੁਖੀ ਰਾਹੀਂ ਮਜੀਠੀਆ ਗੰਢ ਕੇ ਡੇਰਾ ਬੱਲਾ ਦੇ ਮੁਖੀ ਰਾਹੀਂ ਚਰਨਜੀਤ ਸਿੰਘ ਚੰਨੀ ਗੰਢ ਕੇ, ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਵਰਗਿਆਂ ਨੂੰ ਲਈ ਫਿਰਦੇ ਆ ਬੀਜੇਪੀ ਵਾਲੇ, ਹੋ ਸਕਦਾ ਪੰਜਾਬ ਦੇ ਵਿੱਚ ਅਗਲੇ ਦਿਨਾਂ 'ਚ ਉਹ ਕੋਈ ਹੋਰ ਖੇਡ ਖੇਡਣੀ ਚਾਹਣ, ਕਿਉਂਕਿ ਪਹਿਲਾਂ ਬੀਜੇਪੀ ਵਾਲਿਆਂ ਨੇ ਡੇਰਾ ਸਰਸਾ ਦੇ ਰਾਹੀਂ ਰਾਜ ਇੱਥੇ ਆਪਣੇ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਕਾਫੀ ਫਾਇਦਾ ਲਿਆ। ਹੁਣ ਗੱਲ ਇਹ ਹੈ ਬਈ ਡੇਰਾ ਬੱਲਾ ਵਾਲੇ ਆ ਜਿਹੜੇ, ਉਹਨਾਂ ਦਾ ਵਾਧਾ, ਡੇਰਾ ਬਿਆਸ ਦਾ ਵਾਧਾ ਪੰਜਾਬ ਲਈ, ਪੰਥ ਲਈ ਉਵੇਂ ਹੀ ਆ ਜਿਵੇਂ ਡੇਰਾ ਸਰਸੇ ਦੇ ਵਾਧੇ ਦੇ ਸਾਨੂੰ ਨੁਕਸਾਨ ਹੋਏ ਸੀ। ਇਹ ਗੱਲ ਸਾਡੇ ਧਿਆਨ ਵਿੱਚ ਤਾਂ ਹੋਣੀ ਚਾਹੀਦੀ ਆ ਕਿ ਦਿੱਲੀ ਵਾਲਿਆਂ ਨੇ ਜਿਵੇਂ ਡੇਰਾ ਸਰਸਾ ਦੇ ਸਿਰ ਤੇ ਹੱਥ ਰੱਖਿਆ ਸੀ, ਉਵੇਂ ਹੁਣ ਡੇਰਾ ਬਿਆਸ ਤੋਂ ਬਾਅਦ ਡੇਰਾ ਬੱਲਾ ਵਾਲਿਆਂ ਦਾ ਨੰਗਾ ਚਿੱਟ ਹੋ ਸਕਦਾ। ਇਹਦੋਂ ਪਹਿਲਾਂ ਵੀ ਚੱਲਦਾ ਹੋਵੇ ਕੰਮ। ਇਹ ਜਿਹੜਾ ਕੰਮ ਹੈ ਸਾਡੇ ਲਈ ਕੋਈ ਨਵਾਂ ਨਹੀਂ, ਪੰਥ ਨੂੰ ਤਾਂ ਮੁਹਿੰਮਾਂ ਪੈਂਦੀਆਂ ਹੀ ਰਹੀਆਂ ਨੇ। ਜੋ ਪਹਿਲਾਂ ਚੱਲਦਾ ਰਿਹਾ ਉਵੇਂ ਹੀ ਪੰਥ ਅੱਗੇ ਵੀ ਹਰੇਕ ਸੰਕਟ ਨਾਲ, ਹਰੇਕ ਪ੍ਰੋਬਲਮ ਨਾਲ ਨਜਿੱਠਣਾ ਜਾਣਦਾ ਹੈ। ਪਰ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਸਾਡਾ ਸਿਧਾਂਤ ਇਹ ਕਹਿੰਦਾ ਕਿ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਸਾਡਾ ਇਤਿਹਾਸ ਰੰਗਰੇਟੇ ਗੁਰ ਕੇ ਬੇਟੇ ਕਹਿੰਦਾ। ਭਾਈ ਜੈਤਾ ਜੀ ਤੇ ਬਾਬਾ ਸੰਗਤ ਸਿੰਘ ਜੀ, ਕਲਗੀਧਰ ਸ਼ਹਿਨਸ਼ਾਹ ਜਿਨ੍ਹਾਂ ਨੂੰ ਕਲਗੀਆਂ ਬਖਸ਼ਦੇ, ਉਹ ਭਾਈਚਾਰੇ ਦੇ ਲੋਕ ਪੰਥ ਨਾਲ, ਕੌਮ ਨਾਲ ਖੜਦੇ ਚੰਗੇ ਲੱਗਦੇ। ਪਰ ਜਦੋਂ ਉਹ ਲੋਕ ਉਸ ਬ੍ਰਾਹਮਣਵਾਦ, ਮਨੂਵਾਦ ਵਾਲੇ ਪਾਸੇ ਖੜ ਜਾਣ, ਜਿਹਨੇ ਬੀਤੇ ਦੌਰ ਵਿੱਚ ਸ਼ੂਦਰ ਕਹਿ ਕੇ ਜ਼ੁਲਮ ਕੀਤਾ, ਉਹ ਇੱਕ ਵੱਖਰਾ ਇਤਿਹਾਸ ਹੈ। ਪਰ ਅੱਜ ਦੇ ਦੌਰ ਵਿੱਚ ਵੀ ਪੂਰੇ ਭਾਰਤ ਵਿੱਚ ਭਾਰਤ ਦੇ ਮੂਲ ਵਾਸੀ ਲੋਕਾਂ ਨੂੰ ਦਲਿਤ ਕਹਿ ਕੇ, ਸ਼ੂਦਰ ਕਹਿ ਕੇ, SC ST ਕਹਿ ਕੇ ਜੋ ਧੱਕਾ ਹੁੰਦਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਤੱਥ ਹੈ। ਸੋ ਜਿਹੜਾ ਡੇਰਾ ਬੱਲਾ ਦਾ ਮੋਦੀ ਤੰਤਰ ਨਾਲ ਗੱਠਜੋੜ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਿੱਧਰ ਨੂੰ ਜਾਂਦੀ ਹੈ ਤਾਂ ਵਾਹਿਗੁਰੂ ਜਾਣੇ, ਪਰ ਅੱਜ ਇਹਨੇ ਚਰਚਾ ਜ਼ਰੂਰ ਛੇੜੀ ਹੋਈ। ਖੈਰ, ਇਹ ਤੋਂ ਅੱਗੇ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਗੰਗੂ ਬੰਮਨ ਵਾਲੀ ਕਥਾ ਤੋਰੀ ਹੋਈ ਸੀ, ਤੇ ਕਈ ਭਰਾਵਾਂ ਨੇ ਕਿਹਾ ਵੀ ਯਾਰ ਸਿਰੇ ਲਾ ਦੋ। ਖੈਰ, ਸਿਰੇ ਲਾ ਦਿੰਦੇ ਆ ਜੀ। ਸੋ ਮੋਟੀ ਜੀ ਗੱਲ ਤਾਂ ਇਹ ਆ ਕਿ ਗੰਗੂ ਗੁਰੂ ਘਰ ਦਾ ਰਸੋਈਆ ਬਿਲਕੁਲ ਨਹੀਂ ਸੀ। ਗੰਗੂ ਕਸ਼ਮੀਰ ਦੇ ਵਿੱਚੋਂ, ਉਹਨਾਂ ਪੰਡਤਾਂ ਦੇ ਵਿੱਚੋਂ ਕਿਸੇ ਗਰੁੱਪ ਦਾ, ਕਿਉਂਕਿ ਉਹ ਆਪੋ ਆਪਦੇ ਰਸੋਈਏ ਲੈ ਕੇ ਨਾਲ ਤੁਰਦੇ ਸੀ, ਸੁੱਚ ਪਿੱਟ ਜ਼ਿਆਦਾ ਮੰਨਦੇ ਸੀ,
ਉਹ ਜ਼ਰੂਰ ਕਸ਼ਮੀਰੀ ਪੰਡਤਾਂ ਦੇ ਨਾਲ ਅਨੰਦਪੁਰ ਸਾਹਿਬ ਆਇਆ, ਤੇ ਜਦੋਂ 9ਵੇਂ ਪਾਤਸ਼ਾਹ ਉੱਥੇ ਬਚਨ ਕਰ ਲੈਂਦੇ ਆ ਵੀ ਜਾ ਕੇ ਉਹਨੂੰ ਕਹਿ ਦਿਓ ਔਰੰਗਜ਼ੇਬ ਨੂੰ ਵੀ ਜੇ ਤੁਸੀਂ 9ਵੇਂ ਪਾਤਸ਼ਾਹ ਨੂੰ ਮੁਸਲਮਾਨ ਬਣਾ ਲਓਗੇ, ਇਸਲਾਮ ਧਾਰਨ ਕਰਾ ਲਓਗੇ, ਅਸੀਂ ਸਾਰੇ ਹੀ ਕਰ ਲਾਂਗੇ। ਸੋ 10ਵੇਂ ਪਾਤਸ਼ਾਹ ਦਾ ਬਚਨ, 9ਵੇਂ ਪਾਤਸ਼ਾਹ ਦੀ ਸ਼ਹਾਦਤ, ਉਦੋਂ ਬਾਅਦ ਚ ਪੰਡਤ ਕਿਰਪਾ ਰਾਮ ਦੱਤ ਤਾਂ ਫਿਰ ਸਿੰਘ ਸੱਜ ਗਿਆ ਨਾ 1699 ਚ, ਜਦੋਂ ਖਾਲਸਾ ਪੰਥ ਦੀ ਸਿਰਜਣਾ ਹੁੰਦੀ। ਗੰਗੂ ਤੇ ਹਿੰਦੂ ਪਹਾੜੀ ਰਾਜੇ ਜਾਂ ਹੋਰ ਲੋਕ ਜਿਹੜੇ ਸੁੱਚ ਭਿੱਟ ਨੂੰ, ਜਾਤ ਪਾਤ ਨੂੰ ਜ਼ਿਆਦਾ ਤਰਜੀਹ ਦਿੰਦੇ ਸੀ, ਇਹ ਉੱਥੋਂ ਤਿੱਤਰ ਹੋ ਗਏ। ਗੰਗੂ ਫਿਰ ਮਰਿੰਡੇ ਕੋਲ ਖੇੜੀ ਪਿੰਡ ਰਹਿਣ ਲੱਗ ਗਿਆ, ਤੇ ਉੱਥੇ ਫਿਰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਉਸ ਧਨ ਦੌਲਤ ਲਈ ਗਦਾਰੀ ਕਰਕੇ ਮਰਿੰਡੇ ਦੇ ਹਾਕਮਾਂ ਦੇ ਹਵਾਲੇ ਕਰਤਾ। ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਜੀ ਦੀ ਸ਼ਹਾਦਤ ਉਪਰੰਤ ਸੂਬੇ ਸਰਹੰਦ ਨੇ ਗੰਗੂ ਬਾਹਮਣ ਚੁਕਾ ਲਿਆਂਦਾ ਵੀ ਇਹਨੇ ਗਦਾਰੀ ਕਿਉਂ ਕੀਤੀ। ਉਹ ਸਾਰਾ ਧਨ ਦੌਲਤ ਵਾਪਸ ਜਿਹੜਾ ਸੀ ਸੂਬੇ ਸਰਹੰਦ ਨੇ ਲੈ ਲਿਆ ਤੇ ਨਾਲੇ ਗੰਗੂ ਨੂੰ ਠੋਕਤਾ। ਬਾਅਦ ਵਿੱਚ ਜਿਹੜਾ ਸੂਬਾ ਸਰਹੰਦ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਾ ਲਾਤਾ, ਤੇ ਬਾਦਸ਼ਾਹ ਫਰਕਸ਼ੀਅਰ ਦੇ ਬਹੁਤ ਕਹਿਰ ਭਰੇ ਹਮਲੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਸ਼ਹਾਦਤ ਪਾ ਗਏ। ਬਾਦਸ਼ਾਹ ਫਰਕਸ਼ੀਅਰ ਨੇ ਐਲਾਨ ਕੀਤਾ ਕਿ ਜਿਨ੍ਹਾਂ ਨੇ ਸਿੱਖੀ ਨੂੰ, ਸਿੱਖਾਂ ਨੂੰ ਮੁਕਾਉਣ 'ਚ ਸਾਡੀ ਮਦਦ ਕੀਤੀ ਆ ਮੁਗਲ ਦਰਬਾਰ ਦੀ, ਉਹ ਸਾਹਮਣੇ ਆਉਣ ਤਾਂ ਕਿ ਉਹਨਾਂ ਨੂੰ ਇਨਾਮ ਦਿੱਤੇ ਜਾਣ। ਸੋ ਗੰਗੂ ਦਾ ਜਿਹੜਾ ਮੁੰਡਾ ਪੰਡਤ ਰਾਜ ਕੌਲ, ਉਹ ਦਿੱਲੀ ਪਹੁੰਚਦਾ, ਉਹਨੂੰ ਜਾਗੀਰ ਦਿੱਤੀ ਜਾਂਦੀ ਆ ਅੰਧਾ ਮੁਗਲ ਮਹੱਲੇ ਦੇ ਵਿੱਚ। ਉੱਥੇ ਨਹਿਰ ਵਾਲੀ ਜਾਗੀਰ ਹੋਣ ਕਰਕੇ ਜ਼ਮੀਨ ਨਹਿਰ ਵਾਲੀ ਵਧੀਆ ਮੰਨੀ ਜਾਂਦੀ ਹੈ, ਨਹਿਰ ਦਾ ਪਾਣੀ ਲੱਗਦਾ ਸੀ। ਲੋਕ ਇਸ ਪਰਿਵਾਰ ਨੂੰ, ਰਾਜ ਕੌਲ ਦੇ ਪਰਿਵਾਰ ਨੂੰ, ਗੰਗੂ ਬਾਹਮਣ ਦੇ ਪੁੱਤ ਦੇ ਪਰਿਵਾਰ ਨੂੰ ਨਹਿਰੀਆ ਕਹਿੰਦੇ ਸੀ। ਹੁਣ ਜਿਹੜੀ ਅੱਗੇ ਕਹਾਣੀ ਆ ਕਿ ਗੰਗੂ ਬਾਹਮਣ ਦਾ ਪੁੱਤਰ ਰਾਜ ਕੌਲ ਸੀ, ਰਾਜ ਕੌਲ ਦਾ ਪੁੱਤਰ ਲక్ష్ਮੀ ਨਾਰਾਇਣ, ਲక్ష్ਮੀ ਨਾਰਾਇਣ ਦਾ ਪੁੱਤਰ ਗੰਗਾਧਰ, ਜਿਹੜਾ ਨਹਿਰੀਏ ਤੋਂ ਫਿਰ ਨਹਿਰੂ ਬਣ ਗਿਆ। ਗੰਗਾਧਰ ਨਹਿਰੂ ਦੇ 3 ਮੁੰਡੇ ਸੀ, ਪੰਡਤ ਮੋਤੀ ਲਾਲ ਨਹਿਰੂ, ਬਾਂਸੀ ਲਾਲ ਨਹਿਰੂ ਤੇ ਨੰਦ ਲਾਲ ਨਹਿਰੂ। ਮੋਤੀ ਲਾਲ ਨਹਿਰੂ ਦਾ ਪੁੱਤਰ ਜਵਾਹਰ ਲਾਲ ਨਹਿਰੂ ਹੈ, ਜਿਹਦੀ ਧੀ ਇੰਦਰਾ ਗਾਂਧੀ ਹੈ, ਜਿਹਨੇ ਫਿਰੋਜ਼ ਗਾਂਧੀ ਨਾਲ ਵਿਆਹ ਕਰਾਇਆ ਤੇ ਇੰਦਰਾ ਗਾਂਧੀ ਹੋ ਗਈ। ਇਹ ਜਿਹੜੀ ਜਵਾਹਰ ਲਾਲ ਨਹਿਰੂ ਦੀ ਸਵੈ ਜੀਵਨੀ ਆ, ਉਹਦੇ 'ਚ ਵੀ ਕਾਫੀ ਵੇਰਵੇ ਦਰਜ ਨੇ। ਅੱਜ ਕੁਝ ਕਿਤਾਬਾਂ ਜਿਹੜੀਆਂ ਨੇ, ਪੰਡਤ ਜਵਾਹਰ ਲਾਲ ਨਹਿਰੂ ਦੀ ਸਵੈ ਜੀਵਨੀ, ਭੱਟ ਵਹੀ ਮਲਤਾਨੀ ਸਿੰਧੀ, PNK ਬਾਮਜ਼ਈ ਦੀ ਕਿਤਾਬ ਕਸ਼ਮੀਰ ਦਾ ਇਤਿਹਾਸ, ਸਰੂਪ ਸਿੰਘ ਕੌਸ਼ਿਸ਼ ਦੀ ਗੁਰੂ ਕੀਆਂ ਸਾਖੀਆਂ, MJ ਅਕਬਰ ਦੀ ਜਵਾਹਰ ਲਾਲ ਨਹਿਰੂ ਇੱਕ ਜੀਵਨੀ, BK ਨਹਿਰੂ ਦੀ ਨਾਈਸ ਕੁਇਜ਼ ਫਿਨਿਸ਼ ਸੈਕੰਡ, ਗੁਰਦੁਆਰਾ ਰਕਾਬਗੰਜ ਪੇਪਰਸ ਦਿੱਲੀ ਰਿਕਾਰਡ ਆਫਿਸ, ਸਿਲੈਕਟਡ ਵਰਕਸ ਆਫ ਜਵਾਹਰ ਲਾਲ ਨਹਿਰੂ, ਡਾਕਟਰ ਸੰਗਤ ਸਿੰਘ ਦੀ ਕਿਤਾਬ ਸਿੱਖਸ ਇਨ ਹਿਸਟਰੀ। ਇਹ ਘੱਟੋ ਘੱਟ ਇਹੋ ਜਿਹੀਆਂ 35-40 ਕਿਤਾਬਾਂ ਨੇ ਜਿਹਦੇ ਵਿੱਚ ਇਹ ਸਾਰਾ ਵੇਰਵਾ ਦਰਜ ਆ ਕਿ ਗੰਗੂ ਬਾਹਮਣ ਨਾਲ ਇੰਦਰਾ ਗਾਂਧੀ ਦਾ ਜਾਂ ਨਹਿਰੂ ਪਰਿਵਾਰ ਦਾ ਕੀ ਸੰਬੰਧ ਸੀ। ਪਰ ਗੰਗੂ ਦੇ ਅਸਲ ਵਾਰਸ ਆ ਜਿਹੜੇ, ਉਹ BJP ਵਾਲੇ ਨੇ, RSS ਵਾਲੇ ਨੇ, ਮਨੂਵਾਦੀ ਨੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।